ਪੰਜਾਬੀ ਰੇਡੀਓ ਯੂਐਸਏ ਤੇ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਸੇ ਵੀ ਹਰ ਰੋਜ਼ ਭਖਦੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤੇ ਉਹਦੇ ਬਾਬਤ ਕਿਸੇ ਵੀ ਭਖਦੇ ਮਸਲੇ ਬਾਰੇ ਤੁਹਾਨੂੰ ਤੱਥ ਆંકੜੇ ਤੇ ਕੁਝ ਹਵਾਲਿਆਂ ਦੇ ਨਾਲ ਉਹਨਾਂ ਗੱਲਾਂ ਨੂੰ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਰੋਜ਼ ਅਮਰੀਕਨ ਪੰਜਾਬੀਆਂ ਦਾ ਜੁੜਿਆ ਕੋਈ ਮਸਲਾ ਜਾਂ ਫਿਰ ਸਾਡੀ ਧਰਤ ਪੰਜਾਬ ਦਾ ਜੁੜਿਆ ਮਸਲਾ ਆਪਾਂ ਕੋਈ ਵਿਚਾਰਦੇ ਹਾਂ ਤੇ ਇਸੇ ਦਰਮਿਆਨ ਕੋਸ਼ਿਸ਼ ਇਹ ਹੁੰਦੀ ਹੈ ਕਿ ਹਫ਼ਤੇ ਦੇ ਅਖੀਰਲੇ ਦਿਨ ਕੋਈ ਨਾ ਕੋਈ ਐਸਾ ਟੌਪਿਕ ਰੱਖਿਆ ਜਾਏ ਜਿਹਦੇ ਨਾਲ ਅਸੀਂ ਸੋਸ਼ਲੀ ਹੀ ਨਾ ਜੁੜੇ ਹੋਈਏ ਬਲਕਿ ਇਮੋਸ਼ਨਲੀ ਜੁੜੇ ਹੋਈਏ। ਸੋਸ਼ਲੀ ਜੁੜਨਾ ਕੁਝ ਡਿਫਰੈਂਟ ਚੀਜ਼ ਆ। ਸਰਕਾਰਾਂ, ਪਾਲਿਸੀਜ਼, ਪੋਲਿਟਿਕਸ ਇਹਨਾਂ ਚੀਜ਼ਾਂ ਨਾਲ ਆਪਾਂ ਸੋਸ਼ਲੀ ਜੁੜੇ ਹੋਏ ਹਾਂ, ਆਪਣੇ ਤੇ ਪ੍ਰਭਾਵ ਪੈਂਦੇ ਆ। ਇਹਦੇ ਬਾਰੇ ਚਰਚਾ ਕਰਦੇ ਚੱਲਾਂਗੇ ਪਰ ਅੱਜ ਆਪਣਾ ਟੌਪਿਕ ਹੈ ਮਾਂ ਦਾ। ਸਾਨੂੰ ਜਨਮ ਦੇਤੀ ਮਾਂ ਦਾ ਟੌਪਿਕ ਹੈ। ਬਹੁਤ ਸਾਰੀਆਂ ਰੌਚਕ ਦੀਆਂ ਕਹਾਣੀਆਂ ਸੁਣਾਵਾਂਗੇ ਪਰ ਪਹਿਲਾਂ ਨਾਲ ਜੋੜ ਲੈਂਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ। ਰਾਜ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਤੁਹਾਨੂੰ ਪ੍ਰਵੀਨ ਸ਼ਰਮਾ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜੀ ਸੋ ਸਾਂਝੀ ਸੱਥ ਦੇ ਵਿੱਚ ਅੱਜ ਦਾ ਇਹ ਜਿਹੜਾ ਅਹਿਮ ਟੌਪਿਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੀ ਜਿੱਦਾਂ ਪ੍ਰਵੀਨ ਜੀ ਨੇ ਆਪਾਂ ਨੂੰ ਦੱਸਿਆ ਵੀ ਇਹ ਇੱਕ ਅਜਿਹਾ ਰਿਸ਼ਤਾ, ਇੱਕ ਅਜਿਹੀ ਚੀਜ਼ ਮਾਂ ਤੇ ਉਸ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਤੁਹਾਡੇ ਵੀ ਗੱਲਾਂ ਆਪਾਂ ਸੁਣਾਂਗੇ। ਤੁਸੀਂ ਵੀ ਆਪਣੇ ਵਿਚਾਰ, ਆਪਣੇ ਭਾਵ ਜਿਹੜਾ ਸਾਂਝੇ ਕਰ ਸਕਦੇ ਹਾਂ। ਸਭ ਨੂੰ ਪਤਾ ਵੀ ਮਾਂ ਦਾ ਦਿਹਾੜਾ ਆ ਰਿਹਾ ਆ, ਮਦਰਸ ਡੇ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਆ। ਇਹਦਾ ਮਤਲਬ ਇਹ ਨਹੀਂ ਹੁੰਦਾ ਪ੍ਰਵੀਨ ਜੀ ਵੀ ਜੇ ਇੱਕ ਦਿਨ ਜੀ ਮਦਰਸ ਡੇ ਰੱਖਤਾ ਤੇ ਬਾਕੀ ਦਿਨ ਮਾਂ ਨੂੰ ਆਪਾਂ ਭੁੱਲ ਜਾਣਾ, ਨਹੀਂ। ਤੇ ਜਾਂ ਇਸ ਦਿਨ ਮਦਰਸ ਡੇ ਆ ਤੇ ਬਾਕੀ ਰਿਸ਼ਤਿਆਂ ਦੀ ਕੋਈ ਕਦਰ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਇਹ ਆ ਜੀ ਵੀ ਇੱਕ ਅਹਿਸਾਸ ਕਰਾਉਣ ਦੇ ਲਈ ਅਜਿਹੇ ਦਿਨ ਬਣਾਏ ਗਏ ਆ। ਜੀ ਕੋਈ ਇਸ ਦੇ ਪਿੱਛੇ ਕਮਰਸ਼ੀਅਲ ਕਾਰਨ ਕਹਿ ਸਕਦਾ ਹੈ, ਕੋਈ ਕੁਛ ਕਹਿ ਸਕਦਾ ਆ। ਚਾਹੋ ਇਦਾਂ ਹੀ ਸੀ, ਚਿੱਤ ਚੇਤਿਆਂ ਦੇ ਵਿੱਚ ਇਹ ਜਿਹੜੇ ਰਿਸ਼ਤੇ ਆ ਉਹ ਆ ਜਾਂਦੇ ਨੇ ਤੇ ਜੀ ਇਹ ਜ਼ਰੂਰੀ ਨੇ। ਜਿਸ ਦੇ ਪੇਟ ਦੇ ਵਿੱਚ ਰਹਿ ਕੇ ਆਏ ਆ, 9 ਮਹੀਨੇ ਉਸਨੇ ਆਪਣੇ ਪੇਟ ਦੇ ਵਿੱਚ ਰੱਖਿਆ ਤੇ ਜੀ ਫਿਰ ਜਨਮ ਆਪਣਾ ਇੱਥੇ ਹੋਇਆ। ਜੋ ਵੀ ਕਰ ਰਹੇ ਆ, ਜਿੱਧਰ ਜਿੱਧਰ ਵੀ ਜੋ ਕੁਛ ਵੀ ਆ, ਕੋਈ ਚੰਗਾ ਕੋਈ ਮਾੜਾ ਜਾਂ ਜੋ ਵੀ ਆ, ਜਿਸ ਪਾਸੇ ਵੱਲ ਨੂੰ ਵਧੇ ਆ, ਸ਼ੁਰੂਆਤ ਹਰ ਇੱਕ ਦੀ ਮਾਂ ਤੋਂ ਹੀ ਹੋਈ ਆ। ਸੋ ਮਾਂ ਇੱਕ ਅਜਿਹਾ ਲਫ਼ਜ਼, ਇੱਕ ਅਜਿਹੀ ਥਾਂ, ਇੱਕ ਅਜਿਹੀ ਚੀਜ਼ ਜਿਸ ਦਾ ਜਿੰਨਾ ਵੀ ਦੇਣ ਦੇ ਸਕੀਏ ਉਹ ਘੱਟ ਆ। ਮਾਂ ਦਾ ਦਿਲ, ਮਾਂ ਦਾ ਪਿਆਰ, ਇਸੇ ਚੀਜ਼ਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ। ਸਰੋਤਿਓ ਤੁਸੀਂ ਵੀ ਜੇ ਕੁਛ ਵੀ ਕਹਿਣਾ ਚਾਹੁੰਦੇ ਆ ਮਾਂ ਦੇ ਇਸ ਦਿਹਾੜੇ ਦੇ ਉੱਤੇ, ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ, ਵਧਾਈ ਭੇਟ ਕਰਨਾ ਚਾਹੁੰਦੇ ਆ, ਗੱਲਾਂ ਕਰਨਾ ਚਾਹੁੰਦੇ ਆ, ਤੇ ਆਓ ਸਾਂਝੀ ਸੱਥ ਦੇ ਵਿੱਚ ਆਪਾਂ ਸਾਰੇ ਮਿਲ ਜੁਲ ਕੇ ਉਸ ਰਿਸ਼ਤੇ ਦਾ, ਉਸ ਮਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਸ ਦਾ ਧੰਨਵਾਦ ਕਰਦੇ ਹੋਏ ਆਪਾਂ ਅੱਗੇ ਚੱਲਦੇ ਹਾਂ। ਤੇ ਤੁਸੀਂ ਕਾਲ ਕਰ ਸਕਦੇ ਹੋ ਸਰੋਤਿਓ 408 272 52 100 ਦੇ ਉੱਤੇ। ਹਾਂਜੀ ਬਿਲਕੁਲ। ਕਿਸੇ ਰੂਸੀ ਬੰਦੇ ਨੂੰ ਸਾਹਿਤਕਾਰ ਨੂੰ ਕਿਸੇ ਨੇ ਪੁੱਛਿਆ ਵੀ ਉਹ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਤਾਨਾ ਕਿਹੜਾ ਹੈ? ਉਹ ਹੂੰ ਕਹਿੰਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਤਾਨਾ ਇਹ ਹੈ ਵੀ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਤੇ ਜਿਹੜਾ ਬੰਦੇ ਜਿਸ ਵੀ ਇਨਸਾਨ ਦੇ ਨਾਲ ਆਪਣੀ ਕੋਈ ਮਾਂ ਦੀ ਯਾਦ ਨਹੀਂ ਜੁੜੀ ਔਰ ਜਿਹੜੀ ਉਹਨੂੰ ਮਰਨ ਤੀਕਰ ਯਾਦ ਰਵੇ, ਐਸੀ ਨਹੀਂ ਕਿ ਬਥੇਰੀਆਂ ਯਾਦਾਂ ਭੁੱਲ ਹੋ ਜਾਂਦੀਆਂ ਨੇ, ਤਾਂ ਉਹ ਬੰਦਾ ਸੰਵੇਦਨਹੀਨ ਇਨਸਾਨ ਆ। ਜਿਹੜਾ ਉਹ ਆਪਦੀ ਜੰਮਣ ਵਾਲੀ ਦੇ ਨਾਲ ਜੁੜੀ ਕੋਈ ਯਾਦ ਨਹੀਂ ਸਾਂਭੀ ਬੈਠਾ, ਉਹ ਸੰਵੇਦਨਹੀਨ ਹੈ। ਉਹਦੇ 'ਚ ਸੰਵੇਦਨਾ ਹੈ ਨਹੀਂ। ਤੇ ਕਹਿੰਦੇ ਆ ਵੀ ਜਿਹੜਾ ਸੰਵੇਦਨਹੀਨ ਬੰਦਾ ਹੁੰਦਾ ਜਾਂ ਜਿਹਦੀ ਜ਼ਿੰਦਗੀ ਦੇ ਵਿੱਚ ਕੋਈ ਹਾਸੇ ਨਹੀਂ ਆ, ਤਾਂ ਉਹ ਇਨਸਾਨ ਬਿਲਕੁਲ ਉਸ ਤਰੀਕੇ ਵਰਗਾ ਹੁੰਦਾ ਜਿਵੇਂ ਸਾਈਕਲ ਦੀ ਕਾਠੀ ਤੇ ਸਪਰਿੰਗ ਨਾ ਹੋਣ, ਮਤਲਬ ਠਕ 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 ਵੱਜੀ ਜਾਵੇ। ਇਸ ਤਰ੍ਹਾਂ ਦਾ ਉਹਦਾ ਸੁਭਾਅ ਹੁੰਦਾ। ਪਰ ਫਿਰ ਵੀ ਅੱਜ ਜਿਹੜਾ ਸ਼ੋਅ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਾਂ ਘੱਟ ਕਰੀਏ ਤੇ ਸਾਨੂੰ ਉਮੀਦ ਇਹ ਹੈ ਜਾਂ ਕੋਸ਼ਿਸ਼ ਸਾਡੀ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਆਪਣੀਆਂ ਮਾਵਾਂ ਦੇ ਨਾਲ ਜੁੜੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ। ਸਟੂਡੀਓ ਦਾ ਨੰਬਰ ਹੈ 408 272 5200 ਤੇ ਕਾਲ ਕਰਕੇ ਤੁਸੀਂ ਆਪਣੀ ਬਚਪਨ ਦੀ ਕੋਈ ਵੀ ਯਾਦ ਜਿਹੜੀ ਹੈ ਉਹ ਤਾਜ਼ਾ ਕਰ ਸਕਦੇ ਹੋ, ਸਾਡੇ ਨਾਲ ਸਾਂਝੀ ਵੀ ਕਰ ਸਕਦੇ ਹੋ। ਮੈਂ ਹੁਣ ਇੱਕ ਛੋਟਾ ਜਿਹਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਰਾਜ ਜੀ। ਜੀ। ਹੁਣੇ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੋਗਰਾਮ ਸੀ, ਕੁਝ ਗੱਲਾਂ ਤੇ ਕੁਝ ਗੀਤ। ਉੱਥੇ ਇੱਕ ਜੀ। ਭੈਣ ਜੀ ਨੇ ਕਾਲ ਕੀਤੀ, ਕਹਿੰਦੀ ਕਿ ਫਲਾਂ ਗਾਣਾ ਸੁਣਾ ਦਿਓ। ਹੂੰ ਹੂੰ ਤੇ ਮੈਂ ਕਿਹਾ ਜੀ ਠੀਕ ਹੈ। ਜਦੋਂ ਉਹਨਾਂ ਨੇ ਗਾਣੇ ਦਾ ਨਾਮ ਲਿਆ ਤੇ ਉਹ ਮਤਲਬ ਇਮੋਸ਼ਨਲ ਹੋ ਗਏ। ਤੇ ਮੈਂ ਉਹਨਾਂ ਨੂੰ ਕਾਰਨ ਪੁੱਛਿਆ ਕਿ ਤੁਸੀਂ ਮਤਲਬ ਰੋ ਕਿਉਂ ਰਹੇ ਹੋ ਭੈਣ ਜੀ? ਤਾਂ ਉਹਨਾਂ ਨੇ ਜਵਾਬ ਦਿੱਤਾ ਕਿ 10 ਕੁ ਸਾਲਾਂ ਸ਼ਾਇਦ ਛੋਟੀ ਉਮਰੇ ਉਹਨਾਂ ਦੇ ਮਾਤਾ ਜੀ ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਇਸ ਕਰਕੇ ਉਹਨਾਂ ਨੂੰ ਯਾਦ ਆਇਆ ਜਿੱਦਾਂ ਹਨਾ। ਤਾਂ ਇੱਕ ਮੈਂ ਇਹ ਮਹਿਸੂਸ ਕੀਤਾ ਕਿ ਰੇਡੀਓ ਦੇ ਨਾਲ ਵੀ ਇਮੋਸ਼ਨਲ ਜੁੜਾਵ ਹੈਗਾ।
ਸਾਡੇ ਆਡੀਅנס ਦਾ, ਦਰਸ਼ਕਾਂ ਦਾ। ਇਹੀ ਨਹੀਂ ਗਾ ਕਿ ਇਹ ਸਾਨੂੰ ਸਿਰਫ਼ ਖਬਰਾਂ ਤਿੱਕਰ ਜਾਂ ਗੀਤਾਂ ਤਿੱਕਰ ਹੀ ਸੁਣਦੇ ਨੇ। ਇਹ ਮਹਿਸੂਸ ਕਰਦੇ ਨੇ ਕਿ ਅਸੀਂ ਜੇ ਇੱਥੇ ਗੱਲ ਕਹਾਂਗੇ ਤਾਂ ਉਹਦੇ ਨਾਲ ਇੱਕ ਸਾਡਾ ਇਮੋਸ਼ਨਲੀ ਜੁੜਾਵ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਰੋਤਿਆਂ ਤੋਂ ਇਹੀ ਐਕਸਪੈਕਟ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਕਾਲ ਕਰਨ, ਗੱਲਾਂ ਕਰਨ ਕਿ ਮਾਂ ਦੇ ਬਾਰੇ ਉਹਨਾਂ ਨੂੰ ਕਿਹੜੀ ਗੱਲ ਬਚਪਨ ਦੀ ਯਾਦ ਹੈ, ਤੇ ਹੌਲੀ-ਹੌਲੀ ਆਪਾਂ ਵੀ ਆਪਣੀਆਂ ਗੱਲਾਂ ਜਿਹੜੀਆਂ ਵਾ ਉਹ ਸਾਂਝੀਆਂ ਕਰਦੇ ਚੱਲਾਂਗੇ। ਕਿਸੇ ਬੰਦੇ ਨੇ ਕਿਸੇ ਵਿਦਵਾਨ ਤੋਂ ਪੁੱਛਿਆ ਸੀਗਾ, ਉਹ ਕਹਿੰਦੇ ਦੁਨੀਆ ਦਾ ਸਭ ਤੋਂ ਛੋਟਾ ਲਫ਼ਜ਼ ਕਿਹੜਾ ਵਾ? ਹੂੰ, ਕਹਿੰਦਾ ਦੁਨੀਆ ਦਾ ਸਭ ਤੋਂ ਛੋਟਾ ਲਫ਼ਜ਼ ਹੈ ਮੈਂ। ਹੂੰ, ਮੈਂ ਬੰਦੇ ਨੂੰ ਮਾਰ ਦਿੰਦੀ ਆ। ਹੂੰ, ਮੈਂ ਬੱਕਰੇ ਨੂੰ ਮਾਰਦੀ, ਗੁਰਦਾਸ ਮਾਨ ਦੀਆਂ ਲਾਈਨਾਂ ਵੀ ਨੇ। ਉਹ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਲਫ਼ਜ਼ ਕਿਹੜਾ ਹੈ? ਉਹ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਲਫ਼ਜ਼ ਹੈ ਮਾਂ, ਜਿਹੜੀ ਬੰਦੇ ਨੂੰ ਜਨਮ ਦਿੰਦੀ ਹੈ। 9 ਮਹੀਨੇ ਪੇਟ ਦੇ ਵਿੱਚ ਰੱਖਦੀ ਹੈ, ਧੁੱਪਾਂ ਛਾਵਾਂ ਤੋਂ ਬਚਾਉਂਦੀ ਆ। ਆਪ ਵੀ ਉਹ ਖਾਂਦੀ ਹੈ ਜਿਹੜਾ ਉਹਨੂੰ ਐਂ ਲੱਗੇ ਕਿ ਮੇਰੇ ਬੱਚੇ ਨੂੰ ਸਹੀ ਜਾ ਰਿਹਾ ਵਾ, ਜਾਂ ਬਾਅਦ ਦੇ ਵਿੱਚ ਵੀ ਜਦੋਂ ਉਹ ਫੀਡ ਕਰਦੀ ਹੈ ਬੱਚੇ ਨੂੰ, ਤਾਂ ਉਹੋ ਜਿਹੀਆਂ ਚੀਜ਼ਾਂ ਖਾਂਦੀ ਹੈ। ਵੈਸੇ ਤਾਂ ਡਾਕਟਰ ਰੈਕਮੈਂਡ ਕਰਦੇ ਨੇ ਕਿ ਆਹ ਖਾ ਲਓ। ਪੁਰਾਣੇ ਟਾਈਮਾਂ 'ਚ ਤਾਂ ਡਾਕਟਰ ਨਹੀਂ ਸੀ ਹੁੰਦੇ, ਤਾਂ ਸੁਆਣੀਆਂ ਘਰਾਂ 'ਚ ਦੱਸਦੀਆਂ ਸੀ ਕਿ ਠੰਡਾ ਨਾ ਖਾ, ਜਵਾਕ ਬਿਮਾਰ ਹੋ ਜੂ, ਖੱਟਾ ਨਾ ਖਾਈ, ਗਰਮ ਨਾ ਖਾਈ, ਆਹ ਹੋ ਜੂ, ਆਏ ਹੋ ਜੂ। ਤਾਂ ਅਸੀਂ 9 ਮਹੀਨੇ ਤਾਂ ਸਾਰੇ ਸੁਣਦੇ ਹੀ ਹਾਂ, ਪਰ ਮੇਰੇ ਖਿਆਲ ਦੇ ਨਾਲ 1.5-2 ਸਾਲ ਬਾਅਦ ਵੀ ਉਹਦਾ ਸਫ਼ਰ ਹੈ ਜਿਹੜਾ ਉਹ ਇਸ ਤਰ੍ਹਾਂ ਹੀ ਜੀਭ ਦੇ ਸਵਾਦਾਂ ਦੇ ਸਮਝੌਤਿਆਂ ਦੀ ਲੰਘਦਾ ਵਾ ਕਿ ਆਹ ਤਾਂ ਐਂ ਕਿਹਾ ਸੀ, ਆਹ ਤਾਂ ਖਾਣਾ ਨਹੀਂ ਹੈ। ਉਹ ਖਾਣਾ ਵਾ ਜਿਹੜਾ ਫੀਡ ਲੈ ਰਹੇ ਬੱਚੇ ਨੂੰ ਵੀ ਈਜ਼ੀਲੀ ਡਾਈਜੈਸਟ ਹੋਵੇ। ਸੋ ਮਾਂ ਦੀ ਕੁਰਬਾਨੀ ਜਿਹੜੀ ਆ ਉਹ ਛੋਟੀ ਨਹੀਂ ਆ, ਬਹੁਤ ਵੱਡੀ ਆ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਤੁਹਾਡੀਆਂ ਪਿਆਰੀਆਂ-ਪਿਆਰੀਆਂ ਸਾਂਝਾਂ ਦੇ ਨਾਲ ਵੀ ਗੱਲਾਂ ਬਾਤਾਂ ਨੂੰ ਅੱਗੇ ਤੁਰਿਆ ਜਾਵੇ। ਜੀ ਰਾਜ ਜੀ। ਜੀ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੈਗੇ ਆ। ਤੇ ਜਿੱਦਾਂ ਪ੍ਰਵੀਨ ਜੀ ਦੱਸ ਰਹੇ ਸੀ, ਸਮਝੌਤਿਆਂ ਦਾ ਇੱਕ ਨਾਮ ਬਣ ਜਾਂਦਾ ਆ ਮਾਂ, ਆਪਣੇ ਨਿਆਣਿਆਂ ਦੇ ਲਈ, ਆਪਣੇ ਬੱਚਿਆਂ ਦੇ ਲਈ ਕੀ ਕੁਛ ਮਾਂ ਜਿਹੜਾ ਉਹ ਨਹੀਂ ਕਰਦੀ। ਆਓ ਆਪਣਾ ਤੁਹਾਡੇ ਜਿਹੜੇ ਵਿਚਾਰ ਆ ਉਹ ਆਪਾਂ ਲਵਾਂਗੇ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ 408 272 5200 ਦੇ ਉੱਤੇ ਆਪਣੀ ਗੱਲਬਾਤ ਨੂੰ ਅੱਗੇ ਵਧਾਵਾਂਗੇ। ਉਸ ਤੋਂ ਪਹਿਲਾਂ ਜਿਹੜੇ ਕੁਝ ਕਾਲਰ ਆਪਣੇ ਨਾਲ ਜੁੜੇ ਆ ਉਹਨਾਂ ਦੇ ਵਿਚਾਰ ਸੁਣਦੇ ਜਾਂਦੇ ਆ। ਜੀ, ਆਪਣੇ ਨਾਲ ਜੁੜੇ ਨੇ ਨਿਰਮਲ ਲਾਲੀ ਜੀ, ਰਾਜ ਜੀ। ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਨਿਰਮਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ on air ਹੋ। ਹਾਂਜੀ, ਸਚਾਲਕਾਂ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਦੀ ਯਾਦ। ਜੀ। ਮਾਵਾਂ ਬੋਦੀਆਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਮਾਵਾਂ ਬਿਨਾ ਕੌਣ ਲਾਡ ਲਡਾਵੇ, ਜੀ। ਮਾਵਾਂ ਬਿਨਾ ਕੌਣ ਚਾਅ ਮਲਾਰ ਕਰੇ। ਜੀ। ਮਾਂ ਹੁੰਦੀ ਹੈ ਮੋਹ ਮਮਤਾ, ਚਾਵਾਂ ਮਲਾਰਾਂ ਸਦਰਾਂ ਮੰਗਾਂ, ਰੀਝਾਂ ਤੇ ਇਛਾਵਾਂ ਦੀ ਮੂਰਤ। ਜੀ। ਮਾਂ ਜਦੋਂ ਤੇਰੀ ਯਾਦ ਆਉਂਦੀ ਲੱਗ ਜਾਂਦੀ ਹੰਝੂਆਂ ਦੀ ਝੜੀ। ਕਦੀ ਕਿਸੇ ਬੱਚੇ ਦੀ ਮਾਂ ਨਾ ਮਰੇ। ਜੀ। ਮਾਂ ਬਿਨਾਂ ਜੀਵਨ ਵਿੱਚ ਹੁੰਦਾ ਹੈ ਹਨੇਰਾ, ਮਾਂ ਨੂੰ ਦੇਖਦਿਆਂ ਹੀ ਚੜ ਜਾਂਦਾ ਹੈ ਚਾਅ। ਜੀ। ਮਾਂ ਬਿਨਾਂ ਜੀਵਨ ਉਸ ਬਿਰਖ ਵਾਂਗ ਹੋ ਜਾਂਦਾ ਹੈ ਜਿਸ ਉੱਤੇ ਪਤਝੜ ਦਾ ਮੌਸਮ ਹੋਵੇ, ਉਸ ਉੱਤੇ ਕਿਸੇ ਫੁੱਲ ਤੇ ਫਲ ਆਉਣ ਦੀ ਹੁਣ ਕੋਈ ਆਸ ਨਾ ਹੋਵੇ। ਜੀ। ਮਾਂ ਤੇਰੇ ਪਰਉਪਕਾਰ ਭੁਲਾਏ ਨਹੀਂ ਜਾ ਸਕਦੇ। ਮਾਂ ਤੇਰਾ ਕਰਜ਼ਾ ਕਦੀ ਵੀ ਉਤਾਰਿਆ ਨਹੀਂ ਜਾ ਸਕਦਾ। ਮਾਂ ਤੇਰਾ ਮੇਰੇ ਨਾਲ ਪਿਆਰ ਬਾਕੀ ਭਰਾਵਾਂ ਨਾਲੋਂ ਵੱਖਰਾ ਹੀ ਸੀ। ਜੀ। ਜੀ। ਜਦ ਕਿਸੇ ਦਿਨ ਮੈਂ ਸਕੂਲ ਤੋਂ ਲੇਟ ਹੋ ਜਾਂਦਾ ਤਾਂ ਤੂੰ ਮੇਰਾ ਸਕੂਲ ਦਾ ਰਾਹ ਤੱਕਦੀ ਰਹਿੰਦੀ। ਮਾਂ ਤੋਂ ਬਾਕੀ ਪਰਿਵਾਰ ਨਾਲ ਮੇਰੇ ਖਾਣ ਪੀਣ ਦਾ ਵੀ ਵੱਧ ਖਿਆਲ ਰੱਖਦੀ। ਸਵੇਰ ਨੂੰ ਦਹੀਂ ਵਿੱਚ ਮੱਖਣ ਪਾਉਣਾ ਅਤੇ ਰਾਤ ਨੂੰ ਦੁੱਧ ਦਾ ਗਲਾਸ ਦੇਣਾ ਵੀ ਕਦੀ ਨਾ ਭੁੱਲਦੀ। ਮਾਂ ਤੇਰੇ ਪਾਸ ਭਾਵੇਂ ਸਕੂਲੀ ਵਿਦਿਆ ਨਹੀਂ ਸੀ, ਪਰ ਮਾਂ ਤੂੰ ਮੈਨੂੰ ਬਹੁਤ ਵਧੀਆ ਸੰਸਕਾਰ ਦਿੱਤੇ। ਜੀ ਬਿਲਕੁਲ। ਮਾਂ ਅੱਜ ਮੈਂ ਜੋ ਵੀ ਹਾਂ ਤੇਰੇ ਕਰਕੇ ਹੀ ਹਾਂ। ਮਾਂ ਜਦੋਂ ਤੇਰੀ ਯਾਦ ਆਉਂਦੀ ਲੱਗ ਜਾਂਦੀ ਹੰਝੂਆਂ ਦੀ ਝੜੀ, ਲੱਗ ਜਾਂਦੀ ਹੰਝੂਆਂ ਦੀ ਝੜੀ। ਓਕੇ ਜੀ, ਧੰਨਵਾਦ। ਧੰਨਵਾਦ ਜੀ, ਮਿਹਰਬਾਨੀ ਜੀ। ਬਿਲਕੁਲ ਜੀ, ਇਸ ਤਰ੍ਹਾਂ ਹੀ ਹੈ। ਜਦੋਂ ਆਪਾਂ ਨੂੰ ਮਾਵਾਂ ਯਾਦ ਆਉਂਦੀਆਂ ਨੇ ਤੇ ਫਿਰ ਇਸ ਤਰ੍ਹਾਂ ਜੀ, ਜ਼ਰੂਰੀ ਨਹੀਂ ਹੈ ਸਾਰਾ ਕੋਈ ਵੀ ਬੰਦਾ ਇੱਥੇ ਸਦੀਵੀ ਨਹੀਂ ਹੈ। ਬਿਲਕੁਲ। ਹਰ ਬੰਦੇ ਨੇ ਆਪਣੇ ਜਦੋਂ ਉਹਦਾ ਸੱਦਾ ਆ ਗਿਆ ਤੇ ਉਹਨੇ ਮਹਾਰਾਜ ਕੋਲੇ ਚਲੇ ਜਾਣਾ ਵਾ, ਇਸ ਦੁਨੀਆ ਨੂੰ, ਫਾਨੀ ਸੰਸਾਰ ਨੂੰ ਛੱਡ ਕੇ। ਤੇ ਸਾਡੇ ਚੋਂ ਬਹੁਤਿਆਂ ਨਾਲ ਏਦਾਂ ਹੀ ਹੈ ਰਾਜ ਜੀ, ਕਿ ਕਈ ਮਾਵਾਂ ਦੀ ਨਿੱਘ ਗੋਦ ਨੂੰ ਮਾਣ ਰਹੇ ਆ, ਕਈਆਂ ਦਾ ਫਿਰ ਬਚਪਨ ਰੁੱਤੇ ਹੀ ਜਿਹੜਾ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਂਦਾ। ਪਰ ਉਹਨਾਂ ਦਾ ਬਚਪਨ ਕਿਵੇਂ ਲੰਘਦਾ ਇਹ ਉਹੀ ਦੱਸ ਸਕਦੇ ਆ। ਬੜਾ ਔਖ ਹੁੰਦੀ ਹੈ, ਕਿਉਂਕਿ ਮਾਂ ਤੁਹਾਡੇ ਨਾਲ ਜੁੜੀ ਹੁੰਦੀ ਹੈ, ਤੁਹਾਡੇ ਸਿਰ ਦਾ ਸਾਇਆ ਹੁੰਦੀ ਹੈ। ਤੇ ਜੇਕਰ ਮਾਂ
ਅਣਭੋਲ ਰੁੱਤੇ, ਬਚਪਨ ਰੁੱਤੇ ਜੇਕਰ ਕਿਸੇ ਦੀ ਮਾਂ ਚਲੀ ਜਾਵੇ ਤਾਂ ਇਹ ਉਹੀ ਦੱਸ ਸਕਦਾ ਹੈ ਜਿਹਨੇ ਇਹਨਾਂ ਚੀਜ਼ਾਂ ਨੂੰ ਹੰਢਾਇਆ ਹੋਵੇ। ਜੀ। ਹੁਣ ਇੱਕ ਗਾਣਾ ਆਇਆ ਸੀ ਹਰਭਜਨ ਮਾਨ ਦਾ, ਉਹਦੇ ਚ ਲਾਈਨਾਂ ਬੜੀਆਂ ਸੋਹਣੀਆਂ ਨੇ। ਉਹ ਕਹਿੰਦੇ ਕਿ ਅਮੜੀ ਦਿਆਂ ਪੈਰਾਂ ਕਰਕੇ ਬਾਬੁਲ ਦਾ ਵਸੇ ਚੁਬਾਰਾ, ਰੱਬ ਹੂੰ, ਤੋਂ ਵੀ ਮੋੜ ਨਾ ਹੋਵੇ ਮਾਵਾਂ ਦਾ ਬੋਲ ਪਿਆਰਾ। ਰੱਬ ਵੀ ਮਾਵਾਂ ਦਾ ਬੋਲ ਹੈ ਜਿਹੜਾ ਉਹਨੂੰ ਮੋੜ ਨਹੀਂ ਸਕਦਾ। ਬਿਲਕੁਲ। ਸੋ ਮਾਂ ਦੀ ਗੱਲ ਕਹੀ ਤਾਂ ਧੁਰ ਦਰਗਾਹ ਹੀ ਜਾਂਦੀ ਹੈ। ਜੀ ਰਾਜ ਜੀ। ਸੋ ਬਿਲਕੁਲ ਮਾਂ ਦਾ ਇੱਕ ਬੜਾ ਅਹਿਮ ਰੋਲ ਇੱਕ ਪਰਿਵਾਰ ਦੇ ਵਿੱਚ ਹੁੰਦਾ ਆ। ਜੀ ਆਖਿਆ ਜਾਂਦਾ ਇੱਕ ਮਾਂ ਜੋ ਸੰਸਕਾਰ ਜੀ ਇਹ ਆਪਣੇ ਬੱਚਿਆਂ ਦੇ ਵਿੱਚ ਪਾਉਂਦੀ ਆ, ਉਹ ਰਹਿੰਦੀ ਉਮਰ ਤੱਕ ਉਸ ਦੇ ਨਾਲ ਰਹਿੰਦੇ ਆ। ਹੂੰ ਮਾਂ ਦੇ ਪੜ੍ਹ ਲਿਖ ਜਾਣ ਦੇ ਨਾਲ ਉਸ ਦੇ ਦੁਆਰਾ ਦਿੱਤੀ ਹੋਈ ਮੋਰਲ ਸਪੋਰਟ, ਉਸ ਨੂੰ ਕੀ ਸਹੀ ਆ ਕੀ ਗਲਤ ਜਿਹੜਾ ਸਿਖਾਇਆ ਜਾਂਦਾ ਆ ਮਾਂ ਦੇ ਦੁਆਰਾ, ਉਹ ਹਮੇਸ਼ਾ ਬੱਚੇ ਦੇ ਨਾਲ ਰਹਿੰਦਾ ਆ। ਆਪਾਂ ਹੂੰ ਬਹੁਤ ਵਾਰੀ ਦੇਖਦੇ ਆ ਵੀ ਜਿਹੜਾ ਪਿਓ ਆ ਕਈ ਵਾਰੀ ਗਰਮ ਸੁਭਾਅ ਦਾ ਵੀ ਹੁੰਦਾ ਆ, ਜੀ ਤੱਤੇ ਜੀ ਸੁਭਾਅ ਬਿਲਕੁਲ। ਦਾ ਵੀ ਹੁੰਦਾ। ਬੱਚਿਆਂ ਕੋਲ ਗਲਤੀਆਂ ਹੁੰਦੀਆਂ ਆ। ਹੂੰ ਬੰਦਾ ਖਿਜਿਆ ਖਿਜਾਇਆ ਕਿਸੇ ਦੀ ਨਿਆਣਿਆਂ ਦੇ ਉੱਤੇ ਕਹਿ ਲਓ ਵੀ ਝਾੜ ਝੰਬ ਵੀ ਜਿਹੜੀ ਉਹ ਹੋ ਜਾਂਦੀ ਆ, ਪਰ ਹੂੰ, ਮਾਵਾਂ ਹਮੇਸ਼ਾ ਜਿਹੜੀਆਂ ਆ ਆਪਣੇ ਬੱਚਿਆਂ ਨੂੰ ਬਚਾ ਜਾਂਦੀਆਂ। ਜੀ ਕਿਤੇ ਸੱਟ ਲੱਗੀ ਹੋਵੇ, ਸਾਰੀ ਸਾਰੀ ਰਾਤ ਕਿਤੇ ਬੁਖਾਰ ਚੜਿਆ ਹੋਵੇ, ਮਾਂ ਹਮੇਸ਼ਾ ਉੱਠ ਉੱਠ ਕੇ ਦੇਖਦੀ ਰਹਿੰਦੀ ਵੀ ਮੇਰਾ ਬੱਚਾ ਠੀਕ ਆ, ਗਿੱਲੀ ਹੂੰ ਥਾਂ ਤੇ ਤਾਂ ਨਹੀਂ ਪਿਆ, ਇਸ ਨੂੰ ਹੂੰ, ਮੈਂ ਸੁੱਕੇ ਥਾਂ ਦੇ ਉੱਤੇ ਕਰ ਦੇਵਾਂ। ਜੀ ਬਿਲਕੁਲ। ਇਹ ਮਾਵਾਂ ਠੰਡੀਆਂ ਛਾਵਾਂ, ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ। ਇੱਕ ਮਾਂ ਮੇਰੀ ਔਰਤ ਮਾਂ ਹੈ, ਜਣਿਆ ਜਿਸ ਜਗ ਸਾਰਾ, ਜੀ ਸੂਫੀ ਸੰਤ ਫਕੀਰ ਜਣੇ ਨੇ, ਹੂੰ ਜਣਿਆ ਨਾਨਕ ਗੋਬਿੰਦ ਪਿਆਰਾ। ਇਹ ਮਾਂ ਦੀ ਜੋ ਕਦਰ ਨਾ ਜਾਣੇ, ਸਾਰੀ ਉਮਰ ਰਹੇ ਦੁਖਿਆਰਾ। ਇਹ ਮਾਂ ਹੈ ਮਮਤਾ ਦੀ ਮੂਰਤ, ਮੈਂ ਇਸ ਮਾਂ ਦੇ ਸਦਕੇ ਜਾਵਾਂ। ਮਾਵਾਂ ਇਹ ਮਾਵਾਂ ਠੰਡੀਆਂ ਛਾਵਾਂ, ਰੱਬ ਤੋਂ ਉੱਚੀਆਂ ਇਹਨਾਂ ਦੀਆਂ ਥਾਵਾਂ। ਸੋ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ, ਤੁਸੀਂ ਜੇ ਕੋਈ ਮਾਂ ਦੇ ਸੰਬੰਧ ਦੇ ਵਿੱਚ ਤੁਹਾਡੇ ਕੋਲ ਕੋਈ ਕਵਿਤਾ ਵੀ ਆ, ਤੁਸੀਂ ਕੋਈ ਗੱਲ ਵੀ ਕਰਨਾ ਚਾਹੁੰਦੇ ਆ, ਤਾਂ ਉਹ ਤੁਸੀਂ ਜ਼ਰੂਰ ਕਾਲ ਕਰ ਸਕਦੇ ਹਾਂ ਨੰਬਰ 408 272 52 100 ਦੇ ਉੱਤੇ। ਰਾਜ ਜੀ ਆਪਣੇ ਨਾਲ ਅਮਰਜੀਤ ਜੀ ਜੁੜੇ ਹੋਏ ਨੇ, ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ, ਸਤਿ ਸ਼੍ਰੀ ਅਕਾਲ ਰਾਜ ਭਾਜੀ, ਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਹੈਪੀ ਮਦਰਸ ਡੇ। ਥੈਂਕ ਯੂ ਜੀ। ਪਹਿਲਾਂ ਥੈਂਕ ਯੂ ਜੀ, ਤੁਹਾਨੂੰ ਵੀ। ਤੁਹਾਨੂੰ ਵੀ ਜੀ। ਯੂ ਵੈਲਕਮ ਜੀ, ਬਹੁਤ ਵੈਲਕਮ ਤੁਹਾਡਾ। ਜੀ ਜਿਨ੍ਹਾਂ ਦੇ ਮਾਵਾਂ ਹੈਗੀਆਂ ਨਾ, ਇੰਜੋਏ ਕਰੋ, ਡੋਂਟ ਟੇਕ ਮਾਂ ਫॉर ਗ੍ਰਾਂਟਡ ਨਾ। ਇਦਾਂ ਨਾ ਕਹੋ ਵੀ ਮਾਂ ਨੇ ਸਦਾ ਰਹਿਣਾ ਜੀ ਨਾ, ਜਿੱਦਾਂ ਮਾਂ ਦਾ ਕਦਰ ਕਰੋ। ਜੀ ਇਹ ਆਪਾਂ ਕਹਿੰਦੇ ਆ ਜਿਨ੍ਹਾਂ ਦੇ ਮਾਵਾਂ ਹੈ ਨਹੀਂ, ਜਿੱਦਾਂ ਮੇਰੀ ਮਾਂ ਹੈ ਨੀਗੀ ਜੀ ਨਾ, ਉਹ ਆਪਾਂ ਉਹਨਾਂ ਨੂੰ ਯਾਦ ਕਰ ਸਕਦੇ ਆ ਵੀ ਆਪਾਂ ਨੂੰ ਕਿੱਦਾਂ ਉਹਨਾਂ ਨੇ ਔਖੇ ਹੋ ਕੇ ਪਾਲਿਆ, ਕੀ ਆਪਣੇ ਲਈ ਕੁਰਬਾਨੀਆਂ ਕੀਤੀਆਂ ਜੀ ਨਾ। ਮੈਂ ਇਹ ਸਮਝਦਾ ਭਾਜੀ, ਜਦੋਂ ਨਾ ਕਿਸੇ ਦੀ ਮਾਂ ਮੁੱਕਦੀ ਆ, ਉਹ ਬੰਦੇ ਦਾ ਅੱਧਾ ਦਿਲ ਦਾ ਨਾ ਟੁੱਟ ਮਰ ਜਾਂਦਾ ਹੈ। ਜੀ 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 ਜੀ। ਹਾਂ, ਮੈਂ ਇਹ ਸਮਝਦਾ, ਮੇਰਾ ਵੀ ਬਹੁਤ ਦੁੱਖ ਲੱਗਾ ਜਦੋਂ ਮਾਂ ਮੁੱਕੀ ਅੱਛਾ ਨਾ। ਉਹ ਦਿਲ ਜਿਹੜਾ ਤੁਹਾਡਾ ਮਰ ਜਾਂਦਾ, ਉਹ ਕਦੇ ਪੂਰਾ ਨਹੀਂ ਹੁੰਦਾ ਸਾਰੀ ਜ਼ਿੰਦਗੀ। ਜੀ ਜੀ ਇੰਨਾ ਮਾਂ ਦਾ ਆਪਣੇ ਇੰਪੋਰਟੈਂਸ ਹੈ ਜ਼ਿੰਦਗੀ 'ਚ। ਸੋ ਆਪਾਂ ਇਹ ਕਹਿ ਸਕਦੇ ਹਾਂ ਵੀ ਨਾ, ਜਿੰਨਾ ਚਿਰ ਮਾਵਾਂ ਹੈਗੀਆਂ ਆਪਣਾ ਰਾਜ ਆ, ਬੰਦੇ ਦਾ ਰਾਜ ਹੁੰਦਾ ਜਦ ਤਾਈਂ, ਜਿੰਨਾ ਚਿਰ ਮਾਵਾਂ ਇੱਥੇ ਹੈਗੀਆਂ। ਜਦੋਂ ਮਾਵਾਂ ਚੱਲ ਜਾਂਦੀਆਂ, ਬਾਲਾ ਕੋਈ ਪੁੱਛਦਾ ਨਹੀਂ ਬੰਦੇ ਨੂੰ ਨਾ। ਜਿਹੜਾ ਮਾਂ ਹੀ ਆ ਜਿਹੜੀ ਆਪਣਾ ਦੁੱਖ ਸਮਝਦੀ ਆ ਨਿਆਣੇ ਨੂੰ ਨਾ। ਸਾਰਾ ਤੋਂ ਰਸਤਾ ਨਿਆਣੇ ਦਾ ਤਾਂ ਮਾਂ ਦਾ ਪੱਕਾ ਹੁੰਦਾ ਹੈ। ਆਪਾਂ ਸੋਚ ਲਈਏ ਜੀ। ਬਹੁਤ ਧੰਨਵਾਦ ਉਹਨਾਂ ਭਰਾਵਾਂ ਦਾ ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸੋ ਪ੍ਰਵੀਨ ਜੀ, ਇਹ ਜਿਹੜਾ ਆਪਾਂ ਇਨਸਾਨ ਦੇ ਰੂਪ ਦੇ ਵਿੱਚ ਹੈਗੇ ਆ, ਆਪਾਂ ਮਾਂ ਦੇ ਬਾਰੇ ਗੱਲਬਾਤ ਕਰਦੇ ਆ, ਪਰ ਤੁਸੀਂ ਜਾਨਵਰਾਂ ਦੇ ਵਿੱਚ ਵੀ ਦੇਖੋ, ਕਿਤੇ ਵੀ ਦੇਖੋ, ਮਾਂ ਦਾ ਬੜਾ ਇੱਕ ਅਹਿਮ ਰੋਲ ਆ। ਛੋਟੇ ਹੁੰਦਿਆਂ ਤੋਂ ਨਿਆਣੇ ਕਿਹਦੇ ਨਾਲ ਰਹਿੰਦੇ ਆ? ਮਾਂ ਦੇ ਨਾਲ। ਚਾਹੇ ਉਹ ਕਿਸੇ ਵੀ ਤਰੀਕੇ ਦਾ ਆਪਾਂ ਇਨਸਾਨ ਦੀ ਗੱਲ ਕਰਦੇ ਆ ਤੇ ਚਾਹੇ ਜਾਨਵਰ ਦੀ ਆਪਾਂ ਗੱਲ ਕਰ ਲਈਏ, ਮਾਂ ਦਾ ਬੜਾ ਇੱਕ ਅਹਿਮ ਰੋਲ ਇਸ ਦੇ ਵਿੱਚ ਉਸ ਦੇ ਜੀਵਨ ਦੇ ਵਿੱਚ ਜਿਹੜਾ ਉਹ ਰਹਿੰਦਾ ਆ। ਸੋ ਮਾਂ ਦੇਖੋ, ਹੁਣ ਤਾਂ ਕਲਯੁੱਗ ਦਾ ਸਮਾਂ ਜਿੱਦਾਂ ਆਖਿਆ ਜਾਂਦਾ ਆ, ਕਈ ਵਾਰੀ ਆਪਾਂ ਇਦਾਂ ਦੀਆਂ ਖਬਰਾਂ, ਇਦਾਂ ਦੀਆਂ ਗੱਲਾਂ ਵੀ ਸੁਣਦੇ ਆ ਵੀ ਮਾਂ ਨੇ ਆ ਵੀ ਕਰਤਾ, ਮਾਂ ਨੇ ਉਹ ਵੀ ਕਰਤਾ, ਇੱਥੋਂ ਤੱਕ ਵੀ ਕਲਯੁਗੀ ਬੱਚਿਆਂ ਨੇ ਮਾਵਾਂ ਤੱਕ ਵੀ ਜਿਹੜੀਆਂ ਖੁਦ ਦੀਆਂ ਜਿਹੜੀਆਂ ਉਹ ਮਾਰ ਦਿੱਤੀਆਂ। ਸੋ ਇਹ ਸਮਾਜਿਕ ਗਿਰਾਵਟ ਵੀ ਆਪਾਂ ਜਿਹੜੀ ਨਾਲ ਦੇ ਨਾਲ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਦੇਖਦੇ ਆ। ਅੱਗੇ ਤਾਂ ਪ੍ਰਵੀਨ ਜੀ ਇਦਾਂ ਹੀ ਸੁਣਦੇ ਸੀ, ਦੇਖਦੇ ਸੀ ਇਹ ਗੱਲਾਂ,
ਵੀ ਇਕੱਲਾ ਬੰਦਾ ਜਿਹੜਾ ਆ, ਕੋਈ ਵੀ ਇਨਸਾਨ ਇਕੱਲੀ ਆਪਣੀ ਮਾਂ ਨੂੰ ਹੀ ਨਹੀਂ, ਸਾਰਿਆਂ ਦੀ ਮਾਂ ਦੀ ਕਦਰ ਕਰਦਾ ਸੀਗਾ। ਸਾਰਿਆਂ ਦੀ ਮਾਂ ਨੂੰ ਜਿਹੜਾ ਉਹ ਪਿਆਰ ਸੀ ਵੀ ਕੁਛ ਹੋ ਜੇ, ਧੀਆਂ ਧਿਆਣੀਆਂ ਮਾਵਾਂ ਦੇ ਮੂਹਰੇ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਸੀ ਕੀਤੀਆਂ, ਜਿਹੜੀਆਂ ਉਹ ਜਾਂਦੀਆਂ। ਪਰ ਵਕਤ ਜਿਹੜਾ ਇਸ ਚੀਜ਼ ਦੇ ਵਿੱਚ ਬਦਲ ਰਿਹਾ ਆ। ਸਮਾਜ ਦੀ ਜਿਹੜੀ ਇਹ ਗਿਰਾਵਟ ਦੇ ਵਿੱਚ ਕਈ ਵਾਰੀ ਇਹਨਾਂ ਖਬਰਾਂ ਨੇ ਇਸ ਰਿਸ਼ਤੇ ਨੂੰ ਵੀ ਧੁੰਦਲਾ ਕਰ ਦਿੱਤਾ ਹੈ। ਤਾਰ-ਤਾਰ ਜਿਹੜਾ ਉਹ ਹੋ ਜਾਂਦਾ। ਹੁਣ ਆਪਾਂ ਦੇਖਦੇ ਹਾਂ ਪ੍ਰਵੀਨ ਜੀ, ਜੀ ਮਾਵਾਂ ਆਪਣਾ ਢਿੱਡ ਕੱਟ ਕੇ ਨਿਆਣਿਆਂ ਨੂੰ ਰੋਟੀ ਪੂਰੀ ਦਿੰਦੇ ਆ। ਉਹਨਾਂ ਦੇ ਸੁੱਖ ਨੂੰ ਉਹ ਸੁੱਖ ਮਾਨਣ, ਉਹਨਾਂ ਹਮ, ਦੀਆਂ ਜਿੱਦਾਂ ਜਿਹੜੀਆਂ ਉਹ ਪਕਾਉਂਦੇ ਆ, ਤੇ ਅੰਤ ਦੇ ਵਿੱਚ ਕੀ ਆਪਾਂ ਦੇਖਦੇ ਹਾਂ ਵੀ ਉਹੀ ਨਿਆਣੇ ਜਿਨ੍ਹਾਂ ਦੇ ਲਈ ਇਹ ਕੁਛ ਮਾਂ-ਬਾਪ ਨੇ, ਮਾਵਾਂ ਨੇ ਕੀਤਾ ਹੁੰਦਾ ਆ, ਉਹਨਾਂ ਨੂੰ ਅਖੀਰਲੀ ਉਮਰੇ ਬਿਰਧ ਆਸ਼ਰਮ ਦੇ ਵਿੱਚ ਤੋਰ ਦਿੰਦੇ ਆ। ਜੀ ਸਾਡੇ ਤੋਂ ਨਹੀਂ ਸਾਂਭਿਆ ਜਾਂਦਾ, ਸਾਡੇ ਹਮ, ਤੋਂ ਏਦਾਂ ਨਹੀਂ ਆ। ਉਹ ਭੁੱਲ ਜਾਂਦੇ ਨੇ ਉਹ ਰਾਤਾਂ ਨੂੰ, ਉਹਨਾਂ ਦਿਨਾਂ ਨੂੰ, ਜਦ ਮਾਂ ਆਪਣੀ ਰੋਟੀ ਭੁੱਲ ਕੇ ਆਪਣੇ ਬੱਚੇ ਦਾ ਧਿਆਨ ਜਿਹੜਾ ਉਹ ਕਰਦੀ ਸੀ ਵੀ ਇਹ ਜਿਹੜਾ ਉਹ ਜਲਦ ਠੀਕ ਹੋ ਜੇ, ਅਰਦਾਸਾਂ ਕਰਦੀ ਸੀ, ਤੇ ਬਾਅਦ ਦੇ ਵਿੱਚ ਮਾਵਾਂ ਦੇ ਨਾਲ ਕੀ ਹੋ ਜਾਂਦਾ ਆ। ਸੁਭਾਗੇ ਨੇ ਉਹ ਲੋਕ ਜਿਨ੍ਹਾਂ ਨੂੰ ਮਾਵਾਂ ਦੀਆਂ ਗੋਦੀਆਂ ਦਾ ਨਿੱਘ ਜਿਹੜਾ ਅਜੇ ਵੀ ਮਿਲ ਰਿਹਾ ਆ। ਸੋ ਜੀ ਚਾਹੇ ਇਸ ਮੌਕੇ ਸਹੀ, ਚਾਹੇ ਇਸ ਨੂੰ ਕਮਰਸ਼ੀਅਲ ਹੌਲੀਡੇ ਕਹਿ ਲਓ ਜਾਂ ਕੁਛ ਕਹਿ ਲਓ, ਤੁਹਾਨੂੰ ਮੌਕਾ ਮਿਲਦਾ ਆ, ਜਿਹੜੇ ਦੂਰ ਨੇ ਨੇੜੇ ਨੇ, ਮਾਵਾਂ ਦੇ ਨਾਲ ਸਮਾਂ ਬਤੀਤ ਕਰੋ। ਮਾਵਾਂ ਨੂੰ ਦੇਖੋ ਕੋਈ ਪ੍ਰਵੀਨ ਜੀ, ਕੋਈ ਹਮ, ਲਾਲਚ ਨਹੀਂ, ਕੋਈ ਉਹਨਾਂ ਨੂੰ ਸਿਰਫ ਇੱਕੋ ਹੀ ਚੀਜ਼ ਦਾ ਜਿਹੜਾ ਉਹ ਲਾਲਚ ਹੁੰਦਾ ਆ ਵੀ ਜੀ ਨਿਆਣੇ ਉਹਨਾਂ ਦੇ ਉਹਦੇ ਨਾਲ ਚਾਰ ਗੱਲਾਂ ਕਰਨ, ਹੱਸਦੇ ਵਸਦੇ ਜਿਹੜੇ ਉਹ ਰਹਿਣ। ਸੋ ਇਹ ਜਿਹੜੀ ਚੀਜ਼ ਆ, ਇਸ ਨੂੰ ਅਹਿਮ ਤਰਜੀਹ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਵੇ। ਨਹੀਂ ਤਾਂ ਇਸ ਤੇਜ਼ ਰਫ਼ਤਾਰ ਦੁਨੀਆ ਦੇ ਵਿੱਚ ਅਜਿਹੇ ਰਿਸ਼ਤੇ ਕਿਤੇ ਵਿਸਰ ਨਾ ਜਾਣ, ਕਿਤੇ ਭੁੱਲ ਨਾ ਜਾਣ, ਮਾਂ ਦਾ ਪਿਆਰ ਜਿਹੜਾ ਆ ਉਹ ਕਿਤੇ ਗਾਇਬ ਨਾ ਹੋ ਜਾਵੇ। ਬਿਲਕੁਲ ਰਾਜ ਜੀ, ਜਦੋਂ ਬਚਪਨ ਦੇ ਵਿੱਚ ਪੜ੍ਹਦੇ ਹੁੰਦੇ ਸਾਂ ਸਕੂਲਾਂ ਦੇ ਵਿੱਚ, ਤੇ ਉਦੋਂ ਜਿਹੜੀਆਂ ਮੈਡਮਾਂ ਹੁੰਦੀਆਂ ਸੀ, ਅਸੀਂ ਭੈਣ ਜੀਆਂ ਕਹਿੰਦੇ ਹੁੰਦੇ, ਫਿਰ ਹੌਲੀ ਹੂੰ, ਹੌਲੀ ਮੈਡਮ ਸ਼ਬਦ ਆ ਗਿਆ। ਹੂੰ, ਉਹਨਾਂ ਤੋਂ ਡਰ ਬੜਾ ਲੱਗਣਾ, ਤੇ ਮੈਡਮ ਕਿਉਂਕਿ ਅਧਿਆਪਕ ਸਖਤ ਹੁੰਦੇ ਆ ਕਈ ਵਾਰੀ ਨੇਚਰ ਦੇ ਜਾਂ ਵੈਸੇ ਵੀ। ਪਰ ਜਦੋਂ ਉਹਨਾਂ ਨੂੰ ਦੇਖਣਾ, ਉਹਨਾਂ ਦੇ ਬੱਚੇ ਕਿਸੇ ਦਿਨ ਸਕੂਲ ਆਉਣ ਤਾਂ ਉਹਨਾਂ ਨੇ ਬੜਾ ਪੋਲਾਈਟਲੀ ਗੱਲ ਕਰਨਾ, ਤੇ ਉਸ ਦਿਨ ਹੈਰਾਨੀ ਹੋਣੀ ਕਿ ਯਾਰ ਮੈਡਮ ਵੀ ਇਦਾਂ ਦੇ ਹੋ ਸਕਦੇ, ਕਿਉਂਕਿ ਦਿਮਾਗ ਆਪਦਾ ਛੋਟਾ ਹੁੰਦਾ ਸੀ, ਬੱਚੇ ਹੁੰਦੇ ਸੀ, ਐ ਪਤਾ ਹੀ ਨਹੀਂ ਸੀ ਹੁੰਦਾ, ਸਿਰਫ ਇੰਨੀ ਸਮਝ ਹੁੰਦੀ ਸੀ ਵੀ ਟੀਚਰ ਡਾਂਟਦਾ ਹੁੰਦਾ ਤੇ ਮਾਪੇ ਪਿਆਰ ਕਰਦੇ ਬਸ। ਜਦੋਂ ਟੀਚਰ ਨੂੰ ਕਿਸੇ ਨੂੰ ਪਿਆਰ ਕਰਦਾ ਦੇਖਣਾ, ਤੇ ਉਹ ਹੈਰਾਨੀ ਹੋਣੀ ਵੀ ਅੱਛਾ ਇਸ ਤਰ੍ਹਾਂ ਵੀ ਹੋ ਸਕਦਾ ਆ, ਇਹ ਟੀਚਰ ਵੀ ਕਿਸੇ ਨੂੰ ਪਿਆਰ ਕਰਦੇ ਆ, ਮਤਲਬ ਮਾਂ ਦੀ ਮਮਤਾ ਤਾਂ ਮਾਂ ਦੀ ਆ। ਤੇ ਕਿਉਂਕਿ ਕੁਦਰਤ ਦੀ ਗੱਲ ਤੁਸੀਂ ਵਿੱਚ ਛੇੜੀ ਸੀਗੀ, ਤੇ ਆਪਾਂ ਘਰਾਂ ਦੇ ਵਿੱਚ ਕਈ ਵਾਰੀ ਪਾਲਤੂ ਜਾਨਵਰ ਰੱਖੇ ਹੁੰਦੇ ਆ, ਕਿਸੇ ਨੇ ਘੋੜਾ ਰੱਖਿਆ ਹੁੰਦਾ, ਕਿਸੇ ਨੇ ਗਊ ਰੱਖੀ ਹੁੰਦੀ ਹੈ, ਕਿਸੇ ਨੇ ਹੂੰ, ਮੱਝਾਂ ਰੱਖੀਆਂ ਹੁੰਦੀਆਂ, ਕਿਸੇ ਨੇ ਕੁੱਤੇ ਰੱਖੇ ਹੁੰਦੇ ਆ। ਤਾਂ ਤੁਸੀਂ ਮਹਿਸੂਸ ਕਰੋ ਵੀ ਜਿੰਨਾ ਇਨਸਾਨ ਆਪਣਾ ਜੁੜਾਵ ਮਹਿਸੂਸ ਕਰਦਾ ਹੈ, ਮਮਤਾ ਦਾ ਰੂਪ ਸੇਮ ਹੀ ਹੈ। ਤੁਸੀਂ ਕਿਸੇ ਵੀ ਜਾਨਵਰ ਦੇ ਬੱਚੇ ਨੂੰ ਟੱਚ ਕਰੋ, ਛੂਹੋ, ਤਾਂ ਉਹਦੀ ਮਾਂ ਜਿਹੜੀ ਉਹਦੇ ਨੇੜੇ ਖੜੀ ਹੈ, ਭਾਵੇਂ ਉਹ ਗਾਂ ਖੜੀ ਹੈ, ਭਾਵੇਂ ਮੱਝ ਖੜੀ ਹੈ, ਭਾਵੇਂ ਉਹ ਕੁੱਤੇ ਦੇ ਰੂਪ ਦੇ ਵਿੱਚ ਹੈ, ਕਿਸੇ ਵੀ, ਤਾਂ ਉਹਨੇ ਉਹਦੇ ਵੱਲ ਝਾਕਣਾ ਵਾ ਕਿ ਕਿਤੇ ਇਹਨੂੰ ਚੋਟ ਤਾਂ ਨਹੀਂ ਪਹੁੰਚਾ ਰਿਹਾ। ਸੋ ਕੁਦਰਤ ਨੇ ਵੇਖੋ ਵੀ ਮਮਤਾ ਜਿਹੜੀ ਆ ਉਹ ਹਰ ਫੀਮੇਲ ਦੇ ਵਿੱਚ ਪਾਈ ਆ। ਪਰ ਹੁਣ ਜੇ ਆਪਾਂ ਦੁਨਿਆਵੀ ਚੀਜ਼ਾਂ ਵੱਲ ਆ ਜਾਈਏ, ਆਪਾਂ ਨੂੰ ਨਿੱਕੇ ਹੁੰਦਿਆਂ ਨੂੰ ਮਾਤਾ ਕਹਿੰਦੀ ਤੈਨੂੰ ਕੀ ਬਣਾ ਕੇ ਦੇਵਾਂ, ਕੀ ਸਵਾਦ ਹੂੰ, ਲੱਗਦਾ। ਫਿਰ ਮਾਤਾ ਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਖਾਂਦਾ। ਫਿਰ ਜਿੱਦੇ ਆਪਾਂ ਨੂੰ ਕਿ 10-15 ਦਿਨਾਂ ਬਾਅਦ, ਕਿਉਂਕਿ ਪੇਂਡੂ ਕਲਚਰ ਚੋਂ ਆਏ ਆ, ਤੇ ਉੱਥੇ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਵੀ ਫਰਿੱਜਾਂ ਭਰੀਆਂ ਪਈਆਂ। ਉੱਥੇ ਹੀ ਹੁੰਦਾ ਕਿ ਜਿਹੜੀਆਂ ਹੋਮ ਦੀਆਂ ਚੀਜ਼ਾਂ, ਜਿਹੜੀਆਂ ਕੜਾਹੀ ਤੇ ਬਣ ਸਕਦੀਆਂ, ਤਵੇ ਤੇ ਬਣ ਸਕਦੀਆਂ, ਉਹ ਨਾਲ ਦੀ ਨਾਲ ਬਣੀਆਂ ਹੁੰਦੀਆਂ। ਤਾਂ ਮਾਵਾਂ ਪੁੱਛਦੀਆਂ ਵੀ ਤੇਰਾ ਕੀ ਖਾਣ ਨੂੰ ਦਿਲ ਕਰਦਾ, ਅੱਜ ਤੂੰ ਖੇਡ ਕੇ ਆਇਆ, ਅੱਜ ਤੂੰ ਇੰਨਾ। ਔਰ ਤੁਸੀਂ ਦੇਖੋ ਵੀ ਖੇਡਣ ਤੋਂ ਹਰ ਇੱਕ ਬੰਦਾ ਲੜਦਾ ਉਹਦੇ ਜਵਾਕਾਂ ਨਾਲ, ਆਪਾਂ ਤਾਂ ਜੋ ਪੰਜਾਬ ਦੇ ਵਿੱਚ ਵੇਖਿਆ। ਪਰ ਤੁਸੀਂ ਇਹ ਮਹਿਸੂਸ ਕਰਿਓ ਵੀ ਮਾਤਾ ਨਾਲੇ ਤਾਂ ਖੇਡੋਂ ਲੇਟ ਹੁੰਨੇ, ਜਦੋਂ ਦੁਪਹਿਰਾ ਚੜ੍ਹ ਜਾਂਦਾ, ਨਾਲੇ ਤਾਂ ਮਾਤਾ ਲੜਦੀਆਂ ਵਾ ਆਪਣੀਆਂ ਮਾਤਾਵਾਂ ਕਿ ਤੂੰ ਇੰਨਾ ਚਿਰ ਕਿੱਥੇ ਲਾਇਆ, ਇੰਨਾ ਚਿਰ ਕਿਉਂ ਨਹੀਂ ਮੁੜਿਆ ਘਰੇ ਤੂੰ। ਉਹਦੇ ਚ ਉਹਨਾਂ ਦਾ ਇੱਕ ਲਾਂਭਾ ਜਿਹਾ ਹੁੰਦਾ ਹੈ, ਤੇ ਨਾਲੇ ਉਹ ਨਾਲ ਦੀ ਨਾਲ ਰੋਟੀ ਪਾ ਰਹੀਆਂ ਹੁੰਦੀਆਂ, ਜਾਂ ਉਹਨਾਂ ਨੂੰ ਐ ਹੁੰਦਾ ਕਿ ਭੁੱਖ ਨਾ ਲੱਗੀ ਹੋਵੇ। ਤੁਸੀਂ ਕਿਸੇ ਵੀ ਗੱਲ ਤੋਂ ਆਪਾਂ ਕਦੇ ਲੜੇ ਹੋਈਏ ਆਪਣੇ ਮਾਂ ਪਿਓ ਨਾਲ, ਜਾਂ ਨਾਰਾਜ਼ ਹੋਏ ਹੋਈਏ, ਅਸੀਂ ਕਿਸੇ ਕੋਨੇ 'ਚ ਜਾ ਕੇ ਬਹਿ ਜਾ ਸਕਦੇ ਹਾਂ, ਜਾਂ ਮੋਬਾਇਲ ਚੱਕ ਸਕਦੇ ਹਾਂ। ਪਰ ਤੁਸੀਂ ਵੇਖੋ ਵੀ ਉਹਨਾਂ ਨੇ 10 ਮਿੰਟ ਤਾਂ ਬਹੁਤ ਜ਼ਿਆਦਾ ਵਾ। ਉਹ 10 ਮਿੰਟ ਵੀ ਨਹੀਂ ਕੱਟ ਸਕਦੇ ਸਾਡੇ ਤੋਂ ਬਿਨਾਂ। ਇਹ ਉਹਨਾਂ ਦਾ ਮਮਤਾ ਦਾ ਜਿਹੜੀ ਅਖੀਰਲੇ ਮੈਂ ਵੇਖਿਆ ਮੇਰੇ ਦਾਦੀ ਜੀ ਨੂੰ, ਉਹਨਾਂ ਨੇ ਜਦੋਂ ਮੇਰੇ ਤਾਇਆ ਜੀ, ਮੇਰੇ ਡੈਡੀ ਕਾਫ਼ੀ ਉਮਰ ਦੇ ਸੀਗੇ, ਤਾਇਆ ਜੀ ਮੇਰੇ, ਤਾਂ ਉਹ ਜਦੋਂ ਮਰਦੇ ਦਮ ਤੱਕ ਦਾਦੀ ਜੀ 90-91 ਸਾਲਾਂ ਦੇ ਹੋਏ। ਜੀ। ਪਰ ਉਹਨਾਂ ਨੇ ਮੇਰੇ ਤਾਇਆ ਜੀ ਨੂੰ, ਜਿਹੜੇ ਕਿ ਆਪ ਪੋਤਿਆਂ ਵਾਲੇ ਸੀਗੇ, ਉਹਨਾਂ ਨੇ ਹੂੰ, ਉਹਨਾਂ ਹੂੰ, ਨੂੰ ਉਸੇ ਤਰੀਕੇ ਨਾਲ ਹੀ ਦੇਖਣਾ ਕਿ ਇਹ ਮੇਰਾ ਹੂੰ, ਪੋਤਾ ਹੈ ਜਾਂ ਮੇਰਾ ਬੇਟਾ ਆ, ਹਾਲਾਂਕਿ ਉਹ ਪੋਤਿਆਂ ਵਾਲੇ ਹੋ ਜਾਂਦੇ ਆ।
ਤਾਂ ਮਮਤਾ ਦਾ ਮਤਲਬ ਰੂਪ ਉਹੀ ਰਹਿੰਦਾ। ਜਦੋਂ ਬੱਚਾ ਮਹੀਨੇ ਦਾ ਹੋਵੇ ਤੇ ਜਾਂ ਉਹਨਾਂ ਸਾਹਮਣੇ ਬੱਚਾ 60-65 ਸਾਲਾਂ ਦਾ 70 ਸਾਲਾਂ ਦਾ ਵੀ ਹੋ ਜੇ, ਅਸੀਂ ਦੇਖਦੇ ਹਾਂ ਪਿੰਡਾਂ 'ਚ ਬਜ਼ੁਰਗ ਕਿੰਨੀ ਉਮਰ ਤੱਕ ਉਹਨਾਂ ਦੀ ਜ਼ਿੰਦਗੀ ਹੁੰਦੀ ਆ, ਉਮਰਾਂ ਭੋਗਦੇ ਆ, ਉਹ ਵੱਡੀਆਂ ਉਮਰਾਂ ਕਰਮਾਂ ਵਾਲੇ ਹੁੰਦੇ ਆ, ਉਹ ਜਿਹੜੇ ਵੱਡੀਆਂ ਉਮਰਾਂ ਭੋਗ ਕੇ ਪਰਿਵਾਰਾਂ 'ਚ ਰਹਿ ਕੇ ਜਾਂਦੇ ਆ। ਤਾਂ ਉਹ ਵੇਖ ਲਓ ਵੀ ਉਹਨਾਂ ਦਾ ਜਿਹੜਾ ਉਹਦਾ ਜੁੜਾਵ ਹੁੰਦਾ ਉਹ ਉਹੀ ਰਹਿੰਦਾ ਜਿਹੜਾ ਉਹਦਾ 60-65 ਸਾਲ ਪਹਿਲਾਂ ਸੀ, 70 ਸਾਲ ਵਾਂਗੂ ਹੀ ਪਹਿਲਾਂ ਸੀਗਾ। ਜੀ ਜੀ ਬਿਲਕੁਲ ਸੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਉਹ ਭਾਵਨਾਵਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਨਸ਼ਰ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ ਸਾਂਝੀ ਸੱਤ ਦੇ ਵਿੱਚ 408 272 52 4082725200 ਦੇ ਉੱਤੇ। ਤੇ ਪ੍ਰਵੀਨ ਜੀ, ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਹਾਂਜੀ। ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਗੱਲਬਾਤ ਸਾਂਝੀ ਸੱਤ ਦੇ ਵਿੱਚ ਇਦਾਂ ਹੀ ਜਾਰੀ ਰਹੂਗੀ। ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤਕਰੀਬਨ 4 ਵਜੇ ਇੱਕ ਨਵਾਂ ਗੀਤ, ਚਲੋ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਵੀ ਜਿਹੜੇ ਸਾਡੇ ਇੱਥੇ ਦੇ ਲੋਕਲ ਆਰਟਿਸਟ ਆ ਉਹ ਚਾਹੁੰਦੇ ਆ ਵੀ ਉਹਨਾਂ ਦਾ ਗੀਤ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੇ ਉੱਤੇ ਪਲੇ ਹੋਵੇ, ਉਹ ਵੀ ਮਾਂ ਦਿਵਸ ਨੂੰ ਸਮਰਪਿਤ ਜਿਹੜਾ ਗੀਤ ਆ। ਭਿੰਦਾ ਜੱਟ ਇੱਕ ਕਾਫੀ ਚੜ੍ਹਦੀ ਆਵਾਜ਼ ਵਾਲਾ ਇੱਕ ਗੁੱਡ ਕਲਾਕਾਰ ਹੈਗਾ, ਸੋ ਜਿਹੜਾ ਗੀਤ ਮਾਂ ਦਾ ਉਹ ਆਪਾਂ ਅੱਜ ਪਹਿਲੀ ਵਾਰੀ ਐਕਸਕਲੂਸਿਵ ਪਲੇ ਜਿਹੜਾ ਹੈ ਪੰਜਾਬੀ ਰੇਡੀਓ USA ਦੇ ਉੱਤੇ ਹੋਣ ਜਾ ਰਿਹਾ। ਉੱਦਾਂ ਉਹਨਾਂ ਦਾ ਗਾਣਾ ਰਿਲੀਜ਼ ਹੋਣਾ ਹੈ ਜੀ ਪਰਸੋਂ ਨੂੰ, ਐਤਵਾਰ ਨੂੰ, ਪਰ ਭਿੰਦਾ ਜੱਟ ਤੇ ਸੰਜੇ ਧਨੋਤਾ ਮਿਊਜ਼ਿਕ ਆਪਣੇ ਬੇ ਏਰੀਏ ਤੋਂ ਉਸ ਮੁੰਡੇ ਦਾ ਆ। ਸੋ ਆਪਾਂ ਤੁਹਾਡੇ ਲਈ ਉਹ ਗੀਤ ਪ੍ਰੋਗਰਾਮ ਦੇ ਅਖੀਰ ਦੇ ਵਿੱਚ 4 ਵਜੇ ਪੇਸ਼ ਕਰਾਂਗੇ। ਮਾਂ ਦਾ ਕਰਜ਼ ਜਿਹੜਾ ਆ ਕੋਈ ਨਿਆਣਾ ਜਿਹੜਾ ਉਹ ਨਹੀਂ ਚੁਕਾ ਸਕਦਾ। ਸੋ ਇੱਥੇ ਆਪਾਂ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਇਸ ਟੌਪਿਕ ਦੇ ਉੱਤੇ, ਮਾਂ ਦਿਹਾੜੇ ਦੇ ਉੱਤੇ ਗੱਲਬਾਤ ਆ, ਉਸ ਨੂੰ ਮਾਂ ਦੇ ਪਿਆਰ ਦੇ ਬਾਰੇ ਗੱਲਬਾਤ ਆ ਉਹ ਚੱਲਦੀ ਰਹੇਗੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੀਆਣਾ 4159090503 415 909 0503। ਅਟਾਰਨੀ ਟੇਡਕੀਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ ਨਾ। ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ Zender Mortgage
ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 02067197। All loans are subject to credit and underwriting approval. Zender Mortgage, oh Zender Mortgage। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 408272 5200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰਵੀਨ ਜੀ। ਤੁਹਾਡੀ ਆਵਾਜ਼ ਸ਼ਾਇਦ ਨਹੀਂ ਆ ਰਹੀ ਹੈਗੀ। ਜੀ 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 ਸਾਜ ਜੀ, ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਧੰਨਵਾਦ ਮੈਂ ਪ੍ਰਵੀਨ ਥੋੜਾ ਜੀ। ਲੇਟ ਹੋ ਗਿਆ ਜੀ ਧੰਨਵਾਦ ਜੀ। ਸੋ ਦੇਖੋ, ਬਿਲਕੁਲ ਗੱਲਬਾਤ ਚੱਲ ਰਹੀ ਹੈ ਸਾਂਝੀ ਸੱਤ ਦੇ ਵਿੱਚ ਮਾਂ ਦੇ ਨਾਲ ਸੰਬੰਧਿਤ, ਤੇ ਇਸ ਉੱਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਨੰਬਰ 408 272 5200 408272 5200। ਤੇ ਆਪਣੇ ਨਾਲ ਪ੍ਰਗਟ ਸਿੰਘ ਬੱਲ ਜੀ ਜੁੜੇ ਹੋਏ ਨੇ, ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ। ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਪ੍ਰਗਟ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਪ੍ਰਵੀਨ ਜੀ ਤੇ ਕਰਨ ਜੀ ਪਿਆਰ ਭਰੀ ਸਤਿ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਵਿਸ਼ਾ ਹੀ ਇੰਨਾ ਮਹਾਨ ਹੈ ਵੀ ਕੋਈ ਸ਼ਬਦ ਨਹੀਂ ਲੱਭਦੇ ਜਿੰਨਾ ਰਾਹੀਂ ਵਿਆਖਿਆ ਕੀਤੀ ਜਾ ਸਕੇ, ਸਿਫਤ ਕੀਤੀ ਜਾ ਸਕੇ ਜੀ। ਤੇ ਸਾਡੇ ਗੁਰੂ ਜੀ ਕਹਿ ਗਏ ਹੋਏ ਬਾਬਾ ਨਾਨਕ ਜੀ, ਜੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ। ਮੇਰੀ ਮਾਂ ਹੀ ਨਹੀਂ, ਤੁਸੀਂ ਵੇਖੋ ਭੈਣ ਦਾ ਰੂਪ ਹੋਵੇ, ਪਤਾ ਹੋਵੇ ਮਾਸੀ ਦਾ ਹੋਵੇ ਜੀ, ਆਪਣਾ ਵਿਆਹ ਤੱਕ ਭਰਾ ਨੂੰ ਮਾਂ ਪਿਓ ਨੂੰ ਇੰਨਾ ਪਿਆਰ ਮੁਹੱਬਤ ਕਰਦੀ ਹੈ। ਵਿਆਹ ਤੋਂ ਬਾਅਦ ਪਤੀ ਨੂੰ, ਬੱਚਿਆਂ ਨੂੰ, ਫਿਰ ਪੋਤੇ ਪੋਤੀਆਂ ਤੱਕ, ਦੋਤੇ ਦੋਤੀਆਂ ਤੱਕ ਜੀ, ਜਿਹੜਾ ਵੀ ਰੁਤਬਾ ਆਉਂਦਾ ਮਹਾਨ ਆ ਜੀ। ਬਿਲਕੁਲ ਜੀ ਜੀ। ਇਸ ਕਰਕੇ ਕੋਈ ਵੀ ਰੂਪ ਹੋਵੇ ਸਾਰੇ ਹੀ ਮਹਾਨ ਆ ਜੀ। ਧੰਨਵਾਦ ਤੁਹਾਡਾ ਜੀ, ਤੁਸੀਂ ਬਹੁਤ ਵਧੀਆ ਵਿਸ਼ਾ ਲਿਆਂਦਾ ਜੀ। ਧੰਨਵਾਦ ਪ੍ਰਗਟ ਸਿੰਘ ਤੁਹਾਡਾ ਬਹੁਤ ਬਹੁਤ ਪ੍ਰਗਟ ਸਿੰਘ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਔਰਤ ਦਾ ਹਰ ਰੂਪ ਹੀ ਸਤਿਕਾਰਤ ਹੈ ਤੇ ਔਰਤ ਹਰ ਰੂਪ ਦੇ ਵਿੱਚ ਹੀ ਸਮਾਜ ਨੂੰ, ਪਰਿਵਾਰ ਨੂੰ ਬਹੁਤ ਦੇਣ ਦਿੰਦੀ ਹੈ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੀਆਂ ਚਾਚੀਆਂ, ਤਾਈਆਂ, ਮਾਵਾਂ, ਭੈਣਾਂ, ਭਰਜਾਈਆਂ, ਇਹ ਸਾਰੇ ਜਿਹੜੇ ਰੂਪ ਨੇ ਔਰਤ ਦੇ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਿਆਣੇ ਤਾਂ ਹੀ ਤਾਂ ਕਹਿੰਦੇ ਕਿ ਹਰ ਇਨਸਾਨ ਦੀ, ਹਰ ਬੰਦੇ ਦੀ ਸਫਲਤਾ ਦੇ ਵਿੱਚ ਕਿਸੇ ਨਾ ਕਿਸੇ ਔਰਤ ਦਾ ਹੱਥ ਜ਼ਰੂਰ ਹੁੰਦਾ। ਕਿਉਂਕਿ ਤਾਂ ਕਰਕੇ ਹੀ ਆ, ਕਿਉਂਕਿ ਔਰਤ ਤੁਹਾਡੇ ਭੈਣ ਦੇ ਰੂਪ ਦੇ ਵਿੱਚ ਹੋ ਸਕਦੀ ਹੈ, ਮਾਂ ਦੇ ਰੂਪ ਦੇ ਵਿੱਚ ਹੋ ਸਕਦੀ ਹੈ, ਤੁਹਾਡੀ ਅਧਿਆਪਕਾ ਦੇ ਰੂਪ ਦੇ ਵਿੱਚ ਹੋ ਸਕਦੀ ਹੈ, ਤੁਹਾਡੀ ਹਮਸਫਰ ਦੇ ਰੂਪ ਦੇ ਵਿੱਚ ਹੋ ਸਕਦੀ, ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਹੈ। ਸੋ ਮਨੁੱਖ ਇੱਕ ਸਮਾਜਿਕ ਪ੍ਰਾਣੀ ਆ, ਪਰ ਮਨੁੱਖ ਹੁਣ ਕਈ ਗੱਲਾਂ ਦੇ ਵਿੱਚ ਅਸਮਾਜਿਕ ਪ੍ਰਾਣੀ ਵੀ ਬਣ ਗਿਆ। ਜਿਵੇਂ ਰਾਜ ਜੀ ਤੁਸੀਂ ਜ਼ਿਕਰ ਕਰ ਰਹੇ ਸੀਗੇ ਜੀ, ਕਈ ਵਾਰੀ ਖਬਰਾਂ ਦੀਆਂ ਦੁਨੀਆ ਦੇ ਵਿੱਚ ਰਹਿੰਦਿਆਂ ਕਈ ਵਾਰੀ ਐਸੀਆਂ ਖਬਰਾਂ ਸਾਹਮਣੇ ਆਉਂਦੀਆਂ, ਐਸੀ ਵੀਡੀਓ ਸਾਹਮਣੇ ਆਉਂਦੀਆਂ ਕਿ ਤੁਸੀਂ 1 ਮਿੰਟ ਲਈ ਉੱਥੇ ਸੁੰਨ ਹੋ ਜਾਂਦੇ ਹੋ ਕਿ ਯਾਰ ਇਸ ਤਰ੍ਹਾਂ ਵੀ ਹੋ ਸਕਦਾ। ਆ ਪਿੱਛੇ ਜੇ ਇੱਕ
ਮਾਂ ਦੀ ਵੀਡੀਓ ਵਾਇਰਲ ਹੋਈ, ਉਹ ਆਪਣੇ ਬੱਚੇ ਨੂੰ ਕੁੱਟ ਰਹੀ ਸੀ ਔਰ ਬੁਰੀ ਤਰ੍ਹਾਂ ਨਾਲ। ਬੱਚੇ ਨੂੰ ਕੋਈ ਬਿਮਾਰੀ ਹੋਣੀ ਹੈ ਜਾਂ ਉਹ ਚੁੱਪ ਨਹੀਂ ਕਰ ਰਿਹਾ ਸੀ ਜਾਂ ਰੋ ਰਿਹਾ ਸੀ। ਸਾਡੇ ਘਰਾਂ ਦੇ ਵਿੱਚ ਆਮ ਹੀ ਆਪਾਂ ਛੋਟੇ ਬੱਚੇ ਨੂੰ ਇਸ ਤਰ੍ਹਾਂ ਵੀਰ ਦੇ ਵੇਖਦੇ ਹਾਂ ਕਿ ਉਹ ਬਹੁਤ ਦੇਰ ਤੱਕ ਜਿੱਦ ਕਰ ਰਹੇ ਹੁੰਦੇ ਆ, ਤਾਂ ਉਹਨੇ ਬੜੇ ਬੇਰਹਿਮੇ ਤਰੀਕੇ ਦੇ ਨਾਲ ਉਹਨੂੰ ਕੁੱਟਿਆ। ਬਠਿੰਡਾ ਦੀ ਇੱਕ ਘਟਨਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣੀ ਹੈ। ਇੱਕ ਮਾਂ ਨੇ ਨਵਾਉਣ ਗਈ ਸੀ ਆਪਣੇ ਬੱਚੇ ਨੂੰ, ਉਹਦਾ ਨਾਮ ਸ਼ਾਇਦ ਮੇਰੇ ਯਾਦ ਨਹੀਂ ਆ ਰਿਹਾ, ਵਿਸਰ ਗਿਆ, ਤੇ ਉਹਨੂੰ ਨਹੁੰਆਂ ਦੇ ਨਾਲ ਹੀ ਖਰੋਚ ਕੇ ਉਹਨੂੰ ਮਾਰ ਸੁੱਟਿਆ। ਸੋ ਉਸ ਤੋਂ ਬਾਅਦ ਉਹ ਬੀਬੀ ਨੂੰ ਮੇਰੇ ਖਿਆਲ ਸਜ਼ਾ ਵੀ ਹੋਈ ਆ। ਇਹੋ ਜਿਹੀਆਂ ਜਦੋਂ ਖਬਰਾਂ ਅਸੀਂ ਸੁਣਦੇ ਹਾਂ, ਵੇਖਦੇ ਹਾਂ, ਮੋਬਾਈਲ ਉੱਤੇ ਵੀਡੀਓ ਆਉਂਦੀਆਂ, ਤੇ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਯਾਰ ਇਨਸਾਨ ਕਿਹੋ ਜਿਹਾ ਇਨਸਾਨ ਬਣਦਾ ਜਾਂਦਾ ਵਾ। ਤੇ ਤੇ ਕਈ ਵਾਰੀ ਅਸੀਂ ਓਲਡ ਏਜ ਦੇ ਵਿੱਚ ਜਦੋਂ ਜਾਂਦੇ ਆ ਆਸ਼ਰਮਾਂ ਦੇ ਵਿੱਚ, ਬਿਰਧ ਆਸ਼ਰਮਾਂ ਦੇ ਵਿੱਚ, ਕੋਈ ਬੀਬੀ ਦੱਸਦੀ ਆ ਵੀ ਮੈਂ ਆਪਣੇ ਪੁੱਤ ਨੂੰ ਅਫਸਰ ਬਣਾਇਆ। ਇੱਕ ਤੁਹਾਨੂੰ ਕਿਸੇ ਦੀ ਕਹਾਣੀ ਦੱਸਦਾ। ਜੀ। ਇੱਕ ਸਾਡੇ ਨੇੜੇ ਹੀ ਆ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਬਿਰਧ ਆਸ਼ਰਮ ਬਣਿਆ ਹੋਇਆ ਹੈ। ਇੱਕ ਦਿਨ ਸਮਾਜ ਸੇਵੀ ਭਰਾਵਾਂ ਨਾਲ ਉੱਥੇ ਜਾਣ ਦਾ ਸਬੱਬ ਬਣਿਆ, ਤੇ ਉੱਥੇ ਜਦੋਂ ਗਏ ਤੇ ਇੱਕ ਮਾਤਾ, ਮਤਲਬ ਉਹਨਾਂ ਦੇ ਰੂਹ ਤੋਂ ਹੀ ਰੂਹਾਨੀਅਤ ਝਲਕਦੀ ਸੀ ਵੀ ਉਹ ਪਰਮਾਤਮਾ ਨੂੰ ਪਿਆਰ ਕਰਨ ਵਾਲੇ, ਰੱਬ ਨੂੰ ਪਿਆਰ ਕਰਨ ਵਾਲੇ ਹੋਣਗੇ। ਜਦੋਂ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਉਹ ਪਤਾ ਲੱਗਿਆ ਕਿ ਵਾਕਈ ਧਾਰਮਿਕ ਖਿਆਲਾਂ ਵਾਲੇ ਸੀਗੇ। ਤਾਂ ਵੇਖਣ ਤੋਂ ਲੱਗਦਾ ਸੀਗਾ, ਰੱਜੀ ਰੂਹ ਸੀਗੇ, ਵੇਖਣ ਤੋਂ ਲੱਗਦਾ ਸ਼ਾਇਦ ਕਿਸੇ ਅਮੀਰ ਘਰ ਤੋਂ ਹੋਣਗੇ। ਪਰ ਉਹਨਾਂ ਨੇ ਜੋ ਕਹਾਣੀ ਦੱਸੀ, ਉਹ ਕਹਿੰਦੇ ਕਿ ਸਾਡੇ ਕੋਲ ਜਿਹੜੀ ਥੋੜੀ ਬਹੁਤੀ ਜ਼ਮੀਨ ਸੀ ਉਹ ਬਰਾਨੀ ਸੀ। ਬਰਾਨੀ ਤੋਂ ਮਤਲਬ ਜਿੱਥੇ ਪਾਣੀ ਨਾ ਪਹੁੰਚਦਾ ਹੋਵੇ, ਘੱਟ ਪਹੁੰਚਦਾ ਹੋਵੇ। ਹਾੜੀ ਦੀ ਫਸਲ ਹੁੰਦੀ ਸੀ। ਉਹ ਕਹਿੰਦੇ ਬੜੀ ਮੁਸ਼ਕਲ ਦੇ ਨਾਲ ਜਵਾਕਾਂ ਨੂੰ ਪਾਲਿਆ। 3 ਧੀਆਂ ਤੋਂ ਬਾਅਦ ਇੱਕ ਪੁੱਤ ਲਿਆ ਪ੍ਰਮਾਤਮਾ ਤੋਂ ਮੰਗ ਕੇ, ਬੜੀ ਮੁਸ਼ਕਲ ਦੇ ਨਾਲ ਹੋਇਆ। ਕੁੜੀਆਂ ਵਿਆਹ ਕੇ ਘਰੀਂ ਤੋਰਤੀਆਂ, ਕੁੜੀਆਂ ਬੜੇ ਉਹਨਾਂ ਨੂੰ ਘਰ ਵਾਲੇ ਚੰਗੇ ਮਿਲੇ। ਪਰ ਜਿਹੜਾ ਪੁੱਤ ਸੀਗਾ, ਉਹ ਜਦੋਂ ਤੱਕ ਕੁੜੀਆਂ ਨਹੀਂ ਵਿਆਹੀਆਂ ਸੀ ਉਦੋਂ ਤੱਕ ਗਹਿਣੇ ਦੇ ਵਿੱਚ ਸੀ। ਉਸ ਤੋਂ ਬਾਅਦ ਗਹਿਣੇ ਤੋਂ ਬਾਹਰ ਹੋ ਗਿਆ। ਪਰ ਉਹ ਕਹਿੰਦੇ ਕਿ ਜ਼ਮੀਨ ਵੀ ਥੋੜੀ ਬਹੁਤ ਵੇਚੀ ਕਿ ਉਹ ਪੜ੍ਹ ਜਾਵੇ। ਜ਼ਮੀਨ ਵੇਚ ਕੇ ਉਹਨੂੰ ਪੁਲਿਸ ਦੀ ਨੌਕਰੀ ਵੀ ਦਵਾ ਦਿੱਤੀ ਕਿਤੇ ਨਾ ਕਿਤੇ, ਕਿਵੇਂ ਨਾ ਕਿਵੇਂ ਕਰਕੇ, ਕੱਦ ਕਾਠ ਵਾਲਾ ਸੀਗਾ। ਪਰ ਕਹਿੰਦੀ ਉਹ ਬਸ ਹੁਣ ਉਸ ਤੋਂ ਬਾਅਦ ਲਗਾਤਾਰ ਸਾਨੂੰ ਦੋਨਾਂ ਜੀਆਂ ਨੂੰ ਕਦੇ ਬੁਰਾ ਬੋਲਣਾ, ਹੌਲੀ-ਹੌਲੀ ਬੁਰਾ ਬੋਲਣ ਤੋਂ ਸ਼ੁਰੂਆਤ ਗਾਲ-ਮੰਦੇ ਤੱਕ ਵੀ ਪਹੁੰਚ ਗਈ। ਉਹ ਕਹਿੰਦੇ ਇੰਨੇ ਦੁਖੀ ਅਸੀਂ ਆ ਗਏ ਵੀ ਅਸੀਂ ਅੱਕ ਕੇ ਘਰ ਛੱਡਤਾ। ਜਿਹੜੇ ਘਰ ਨੂੰ ਕਹਿੰਦੇ ਮੈਨੂੰ ਬਣਾਉਣ 'ਚ 30-40 ਸਾਲ ਲੱਗ ਗਏ, 4 ਦਹਾਕੇ ਲੱਗ ਗਏ, ਔਰ ਅਸੀਂ ਇੰਨੀ ਬਿਪਤਾਵਾਂ ਨਾਲ ਉਹ ਘਰ ਖੜੇ ਕੀਤੇ, ਤੇ ਅੱਜ ਉਹਨਾਂ ਘਰਾਂ 'ਚ ਸਾਨੂੰ ਵੜਨ ਦਾ ਹੁਕਮ ਨਹੀਂ ਗਾ। ਸੋ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਜੇ ਬੰਦੇ ਨੂੰ ਇਹੋ ਜਿਹੇ ਤਜਰਬੇ ਹੋ ਜਾਣ, ਉਹਦੀ ਜ਼ਿੰਦਗੀ 'ਚ ਇਹੋ ਜਿਹੇ ਦੁਖਾਂਤ ਵਾਪਰ ਜਾਣ, ਕਿਵੇਂ ਜਿਉਂਦਾ ਹੋਊਗਾ ਉਹ ਬੰਦਾ? ਜੀ ਰਾ। ਬਿਲਕੁਲ ਪ੍ਰਵੀਨ ਜੀ, ਇਹ ਲੋਕ ਨੇ ਜਿਨ੍ਹਾਂ ਦੀਆਂ ਜਿੰਦੀਆਂ ਮਾਵਾਂ ਦੇ ਨਾਲ ਉਹ ਇਹ ਸਲੂਕ ਕਰ ਰਹੇ ਨੇ, ਤੇ ਕੁਛ ਅਜਿਹੇ ਲੋਕ ਨੇ ਜਿਹੜੇ ਸਾਰੀ ਉਮਰ ਇਹੀ ਅਰਦਾਸਾਂ ਕਰਦੇ ਰਹਿੰਦੇ ਆ ਵੀ ਇਹੀ ਰੱਬ ਦੇ ਨਾਲ ਸ਼ਿਕਵਾ ਕਰਦੇ ਰਹਿੰਦੇ ਆ ਵੀ ਤੂੰ ਮੇਰੀ ਮਾਂ ਕਿਉਂ ਚੱਕਦੀ, ਤੂੰ ਜੀ। ਮੇਰੀ ਮਾਂ ਨੂੰ ਕਿਉਂ ਪਹਿਲਾਂ ਜਿਹੜਾ ਆ ਉਹ ਲੈ ਗਿਆ, ਕਿਉਂ ਸਾਨੂੰ ਉਸ ਨਿੱਘ ਹੂੰ, ਮਾਣਨ ਦਾ ਕਿਉਂ ਸਾਨੂੰ ਤੂੰ ਮੌਕਾ ਨਾ ਦਿੱਤਾ। ਸੋ ਇਹ ਦੇਖੋ ਕਿੱਡੀ ਜਿਹੜੀ ਇਹ ਗੱਲ ਹੈਗੀ ਆ, ਆਪਾਂ ਜੀ, ਉਸ ਧਰਤੀ ਤੋਂ ਆਉਂਦੇ ਆ ਜਿੱਥੇ ਹਰ ਇੱਕ ਦੇ ਲਈ ਪਿਆਰ ਆ, ਸਤਿਕਾਰ ਆ, ਪਰ ਅਫਸੋਸ ਦੇ ਨਾਲ ਆਪਾਂ ਨੂੰ ਇਹ ਕਹਿਣਾ ਪੈ ਰਿਹਾ ਵੀ ਅੱਜ ਉਹ ਵਕਤ ਆ ਰਿਹਾ ਆ ਜਿੱਥੇ ਮਾਪੇ ਦੇ ਲਈ, ਮਾਪਿਆਂ ਦੇ ਲਈ ਜਿਹੜਾ ਇੱਦਾਂ ਦੀਆਂ ਗੱਲਾਂ, ਇਹ ਕਹਾਣੀਆਂ ਜਿਹੜੀਆਂ ਉਹ ਆਮ ਹੁੰਦੀਆਂ ਜਾ ਰਹੀਆਂ ਨੇ। ਸੋ ਜੀ, ਜੀ, ਬਿਲਕੁਲ। ਇਹ ਇੱਕ ਦੱਸਦੇ ਨੇ ਜਿੰਨੇ ਵੀ ਮਨੋਵਿਗਿਆਨਿਕ ਕਹਿ ਲਓ, ਆਮ ਕਹਿ ਲਓ, ਸਮਾਜ ਨੂੰ ਪੜ੍ਹਨ ਵਾਲੇ ਲੋਕ ਕਹਿ ਲਓ, ਉਹ ਇਹੀ ਕਹਿੰਦੇ ਆ ਵੀ ਮਾਂ ਹਰ ਇੱਕ ਨਿਆਣੇ ਦੇ ਲਈ ਸਭ ਤੋਂ ਅਹਿਮ ਤੇ ਸਭ ਤੋਂ ਵਧੀਆ ਐਜੂਕੇਟਰ ਆ। ਜੀ। ਐਜੂਕੇਟਰ ਭਾਵ ਵੀ ਜਿਹੜਾ ਕਿਸੇ ਨੂੰ ਕੁਛ ਸਿਖਾਉਂਦਾ ਆ। ਸੋ ਹੂੰ, ਅੱਗੇ ਆਪਾਂ ਵਕਤ ਜਿਹੜਾ ਉਹ ਦੇਖਦੇ ਸੀਗੇ ਵੀ ਚਲੋ ਪਹਿਲੋਂ ਤਾਂ ਹੁੰਦਾ ਹੀ ਏਦਾਂ ਸੀਗਾ ਵੀ ਬੰਦਾ ਹੀ ਬਹੁਤਾ ਕੰਮ ਕਰਦਾ ਸੀਗਾ, ਮਾਵਾਂ ਜੀ, ਜਿਹੜੀਆਂ ਉਹ ਘਰੇ ਰਹਿੰਦੀਆਂ ਸੀਗੀਆਂ। ਪਰ ਹੂੰ, ਅੱਜ ਦੇ ਜ਼ਮਾਨੇ ਦੇ ਵਿੱਚ, ਜ਼ਿੰਦਗੀ ਦੀ ਤੇਜ਼ ਰਫ਼ਤਾਰੀ ਦੇ ਵਿੱਚ, ਔਰਤਾਂ ਨੂੰ ਵੀ ਨਾਲ ਬਰਾਬਰ ਦਾ ਕੰਮ ਕਰਨਾ ਪੈ ਪੈਂਦਾ। ਰਿਹਾ ਆ। ਜੀ, ਕਰ ਵੀ ਰਹੀਆਂ ਨੇ, ਚਾਹੁੰਦੀਆਂ ਵੀ ਨੇ, ਉਹ ਸਾਰਾ ਕੁਛ ਆ, ਉਹ ਹਰ ਇੱਕ ਦੀ ਆਪੋ ਆਪਣੀ ਜਿਹੜੀ ਮਰਜ਼ੀ ਆ। ਪਰ ਨਾਲ ਦੇ ਨਾਲ ਜਿਹੜਾ ਆ ਨਾ, ਮਾਵਾਂ ਦਾ ਹੱਥ ਵਡਾਇਆ ਕਰੋ, ਉਹਨਾਂ ਦੀ ਜਿਹੜੀ ਉਹ ਮਦਦ ਜਿਹੜੀ ਵੱਧ ਤੋਂ ਵੱਧ ਕਰਿਆ ਕਰੋ। ਇਹ ਹੁਣ ਜ਼ਮਾਨੇ ਹੌਲੀ-ਹੌਲੀ ਜਾਈ ਜਾਂਦੇ ਆ। ਮਾਵਾਂ ਦੇ ਉੱਤੇ ਆਲਰੇਡੀ ਘਰ ਨੂੰ, ਪਰਿਵਾਰ ਨੂੰ ਜੀ, ਵਸਾ ਕੇ ਰੱਖਣ ਦਾ, ਸਾਰਾ ਕੁਛ ਕਰਕੇ ਰੱਖਣ ਦਾ ਹੂੰ, ਦਬਾਅ ਬਹੁਤ ਆ, ਭਾਰ ਬਹੁਤ ਆ, ਤੇ ਉਹਨਾਂ ਦਾ ਹੱਥ ਜਿਹੜਾ ਆਪਾਂ ਜ਼ਰੂਰ ਜਿਹੜਾ ਉਹ ਵਡਾਈਏ। ਪਰ ਇਹ ਆ ਹੂੰ, ਵੀ ਉਸ ਚੀਜ਼ ਦੇ ਵਿੱਚ ਵੀ ਜੀ, ਚੇਂਜਿਸ ਜਿਹੜੇ ਉਹ ਆਪਾਂ ਨੂੰ, ਤਬਦੀਲੀਆਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਜੀ। ਰਾਜ ਜੀ, ਆਪਣੇ ਨਾਲ ਹਰਜਿੰਦਰ ਬਰਾੜ ਜੀ ਜੁੜੇ ਹੋਏ ਨੇ, ਆਓ ਸੁਣਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਪਰਮਵੀਰ ਜੀ ਦੇ ਪ੍ਰਵੀਨ ਜੀ, ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ।
ਦੇਖੋ ਜੀ, ਮਾਂ ਦਾ ਜਿਹੜਾ ਰਿਸ਼ਤਾ ਨਾ, ਮਾਂ ਦਾ ਬਹੁਤ ਵੱਡਾ ਰਿਸ਼ਤਾ ਜੀ। ਬਹੁਤ ਹੀ ਵੱਡਾ, ਮਾਂ ਦਾ ਬਹੁਤ ਵੱਡਾ ਹੈ, ਬਹੁਤ ਵੱਡਾ ਰਿਸ਼ਤਾ ਹੈ। ਮੈਨੂੰ ਮੈਂ 12ਵੇਂ ਸਾਲ ਸੀ, ਮੇਰੀ ਮਦਰ ਦੀ ਡੈਥ ਹੋਈ ਹੈ। ਮੈਂ ਰੋੜੀਪੂਰਾ ਮੇਰਾ ਕਸਬਾ ਪਿੰਡ ਦੇ ਕਿਤੋਂ ਪੜ੍ਹਨ ਜਾਂਦਾ ਹੁੰਦਾ ਸੀ। 3 ਮਹੀਨੇ ਲਾਏ ਤੇ ਪਰੌਠੇ ਪਾ ਕੇ ਦਿੱਤੇ, ਉਹਨਾਂ ਨੂੰ ਡੈਥ ਹੋ ਗਈ ਜੀ ਜੀ। ਤੇ ਮੇਰੇ ਸਕੂਲ ਨਾਲ ਸੀ, ਘਰ ਦੇ ਚੰਗਾ ਘਰ ਸੀ ਸਾਡਾ, ਬਹੁਤ ਵਧੀਆ, ਤੇ ਮਾਂ ਬਹੁਤ ਚੰਗੀ ਸੀ ਜੀ ਜੀ। ਰੋੜੀਪੂਰਾ ਜਿਹੜਾ ਮੜਾਕ ਕੋਲੇ, ਹਾਂਜੀ ਮੜਾਕ ਕੋਲੇ ਹਾਂਜੀ, ਹਾਂ ਰੋੜੀਪੂਰਾ ਜੀ, ਰੋੜੀਪੂਰਾ ਵਧੀਆ, ਹਾਂ ਹਾਂਜੀ। ਤੇ ਉਹ ਮਾਂ ਮੇਰੀ ਐਡੀ ਚੰਗੀ ਸੀ ਨਾ, ਐਡੀ ਚੰਗੀ ਸੀ ਜੀ। ਤੇ ਬੱਚੇ ਅਸੀਂ 15 ਮੁੰਡੇ ਸੀ, 5 ਕੁੜੀਆਂ ਵੀ, ਜੇ ਦੂਰ ਸੀ ਘਰ ਤੇ ਉਹਨੇ ਰੋਟੀਆਂ, ਜਿੰਨੇ ਵੀ ਬੱਚੇ ਆਉਣੇ ਨਾਲ ਘਰ ਦੇ ਸਾਡੇ, ਰੋਟੀਆਂ ਸਾਰਿਆਂ ਨੂੰ ਜੀ। ਤੇ ਚੰਗਾ ਘਰ ਸੀ ਸਾਡਾ, ਪੈਸੇ ਮੇਰੇ ਕੋਲ ਸੀਵੇਂ, ਮੈਨੂੰ ਕਹਿੰਦੇ ਭਰਾ ਮੁੰਡੇ ਕਹਿੰਦੇ ਨਾ, ਚੱਲ ਯਾਰ ਬਰਫੀ ਖਾਈਏ, ਤੇਰੇ ਕੋਲ ਪੈਸੇ ਇੰਨੇ ਦੀ ਆਉਂਦੀ ਆ, ਅਖਵਾ ਬਰਫੀ ਪਹਿਲੀ ਵਾਰੀ ਖਾਧੀ ਜਦੋਂ, ਤੇ ਕੋਟ ਜ਼ਮੀਨ ਲਈ, ਕੋਟ ਪੂਰੇ ਅਸੀਂ ਪੀੜ ਚ ਜ਼ਮੀਨ ਲਈ। ਤੇ ਮੇਰੇ ਦਾਦੀ ਨੇ, ਮੈਂ ਪੜ੍ਹਨਾ ਸੀ ਉੱਥੇ, ਉਹ ਮੇਰੀ ਮਾਂ ਨੇ, ਮੇਰਾ ਛੋਟਾ ਭਰਾ ਸੀ, ਉਹ 9ਵੇਂ ਸਾਲ ਸੀਗਾ, ਉਹ ਤੀਜੀ ਚ ਪੜ੍ਹਦਾ ਸੀ, ਮੈਂ 6ਵੀਂ ਸੀ, ਉਹ ਪਿੰਡ ਹੀ ਪੜ੍ਹਦਾ ਸੀ, ਉਹਦੇ ਨਾਲ ਹੀ ਸਕੂਲ ਦੇ। ਤੇ ਉਹ ਮੈਨੂੰ ਕਹਿੰਦੇ, ਤੂੰ ਨਾ, ਤੇਰੀ ਮਾਂ ਤਾਂ ਬਾਹਲੀ ਚੰਗੀ ਆ, ਤੇਰੇ ਕੋਲ ਪੈਸੇ ਵੀ ਸਾਡੇ ਕੋਲ ਜ਼ਿਆਦਾ ਹੁੰਦੇ ਆ, ਤੇ ਅਸੀਂ ਕਿੰਨਾ ਖਾ ਪੀ ਕੇ ਆਉਂਦੇ ਆ, ਕਮਜ਼ੋਰ ਵੀ ਚਾਹ ਪਾਣੀ ਆਉਂਦਾ, ਚਵਾਰਾ ਸੀ ਚਵਾਰੇ ਤੇ ਮਾਂ ਨੇ ਚੜ ਚੁੜ ਕੇ ਵੇਖਣਾ, ਯਾਰ ਬੱਚਿਆਂ ਨੂੰ ਚਾਹ ਲੈ ਜਾਓ, ਮੈਂ ਇੱਥਾਂ ਚਲੇ ਜਾਣੀ, ਚਾਹ ਪੜ੍ਹ ਕੇ ਲੈ ਜਾਣੀ, ਵੱਡੇ ਬੰਦੇ ਨੇ। ਮੈਨੂੰ ਤਾਂ 5ਵੀਂ ਚ ਹੋ ਗਿਆ ਸੀ, ਮੈਨੂੰ ਬਹੁਤ ਹੁਸ਼ਿਆਰ ਸੀ, ਬਹੁਤ ਜ਼ਿਆਦਾ ਹੁਸ਼ਿਆਰ ਸੀ, ਮੇਰੀ ਯਾਦ ਬਹੁਤ ਜ਼ਿਆਦਾ ਹੁਸ਼ਿਆਰ ਸੀ। ਹੋਰ ਮਾਸਟਰ ਮੈਨੂੰ ਘਰ ਆਈਦਾ ਸੀ, ਮੈਨੂੰ ਬਹੁਤ ਪਿਆਰ ਕਰਦਾ ਸੀਗਾ, ਮਾੜਾ ਮੋਟਾ ਗੀਤ ਵੀ ਗਾ ਲੈਂਦਾ ਸੀ, ਉਦੋਂ ਵੀ ਲਿਖ ਲੈਂਦਾ ਸੀ ਮਾੜੇ ਮਾੜੇ ਗਾਣੇ ਦੇ, ਬੱਚਿਆਂ ਦੇ ਇਹਨਾਂ ਦੇ। ਤੇ ਮੈਂ ਜਦੋਂ ਫਿਰ ਵੀ ਮੈਨੂੰ ਉੱਥੋਂ 3 ਮਹੀਨੇ ਪੜ੍ਹੇ ਨਾਲ, ਸਾਡੇ ਦੱਸਦੇ ਜਿਹੜੇ ਜੀ ਕੀਤਾ, ਜ਼ਮੀਨ ਸਾਡੇ ਕੋਲ 100 ਕਿੱਲਾ ਵੀ ਸੀ, ਪੂਰੇ ਕੋਟ ਬੀੜ ਚ, ਬੀੜ ਜਿਹੜਾ ਬੀੜ ਸਿੱਖਾਂ ਵਾਲਾ। ਤੇ ਉੱਥੇ ਫਿਰ ਸਾਨੂੰ ਆਉਣਾ ਪੈ ਗਿਆ, ਕੱਚੇ ਰਾਹ ਸੀਗੇ। ਇੱਥੇ ਮੈਂ ਕੋਟਕਪੂਰੇ 2 ਮਹੀਨੇ ਲਾਏ, ਨਾਂ ਨੂੰ ਕੱਟਿਆ ਗਿਆ। ਉਹ ਚੰਗਾ ਘਰ ਸੀ, ਮੇਰੇ ਫਾਦਰ ਨੇ ਵਿਆਹ ਕਰਾ ਲਿਆ, ਮੇਰਾ ਚਾਚਾ ਸੀਗਾ, BA ਉਹਨੇ ਕੀਤੀ ਰੋੜੀਪੂਰੇ ਚੋਂ, 14 ਪੜ੍ਹ ਕੇ ਹੈਡ ਮਾਸਟਰ ਲੱਗ ਗਿਆ। ਫਿਰ ਉਹ ਮਾਲ ਮਹਿਕਮੇ ਕਾਨੂੰਗੋ ਲੱਗ ਗਿਆ। ਉਹ ਸੀਗਾ ਜਿਹੜੀ ਮੇਰੀ ਮਾਂ ਦੀ ਚਾਚਾ ਦੀ ਕੁੜੀ, ਮੇਰੀ ਮਾਸੀ, ਉਹ ਸੀ ਆਪਣਾ ਅਨਪੜ੍ਹ ਸੀ, ਤੇ ਉਹ ਮੇਰੀ ਮਾਂ ਨੇ ਸੀਗਾ, ਬਹੁਤ ਵੱਡੀ ਗੱਲ ਹੈ, ਸੁਣਦੇ ਹੋਣਗੇ ਇੱਥੇ, ਬਹੁਤ ਮੇਰੇ ਤਕੜੇ ਨਾਨਕੇ ਟੱਕਰ ਮਾਣੇ, ਬਹੁਤ ਤਕੜੇ, ਤੇ ਉਹਦਾ ਲੀਡਰ ਸਾਰੇ ਵੱਡੇ, ਪਹਿਲਾਂ ਵਪਾਰੀ ਸੀਗੇ, ਹੁਣ ਤਾਂ ਲੀਡਰ ਉਹ ਫਰੀਦਕੋਟ ਦੇ। ਉਹ ਸਾਡੇ ਰਿਸ਼ਤੇ ਚਲੋ ਚੜ੍ਹਨੇ ਸਿਰੇ, ਸਾਡੇ ਪੜ੍ਹਿਆ ਸੀ, ਬਾਬੇ ਨੇ ਆਖਣਾ ਰਿਸ਼ਤੇ, ਮੇਰੇ ਬਾਬੇ ਨੇ, ਮੇਰੇ ਪਿਓ ਨੇ ਸਿਰੇ ਰਿਸ਼ਤਾ ਨਿਭਾਇਆ ਜੀ, ਨਿਭਾਇਆ। ਉਹ ਕੁਦਰਤ ਰੱਬ ਦੀ, ਮੈਂ ਮਾੜਾ ਮੋਟਾ ਉਹ ਵੀ ਚੁਸਤ ਸੀਗਾ, ਸਰੀਰ ਵੀ ਤਗੜਾ ਸੀ, ਮੈਂ ਮੱਝਾਂ ਨੂੰ ਪੱਠੇ ਪਾਉਣੇ, ਨਾਲ 2-3 ਬੰਦੇ ਰੱਖੇ ਹੁੰਦੇ ਸੀ ਦਖਲ ਦੇਣਾ। ਉਹ ਮੇਰੇ ਐਸੀ ਜਗ੍ਹਾ 'ਚ ਬੈਠਾ, ਮੇਰਾ ਕੰਮ ਕਰਨ ਵਾਲਾ, ਬਹੁਤ ਮੈਨੂੰ ਸ਼ੌਂਕ ਸੀ ਪੜ੍ਹਨ ਦਾ। ਅੱਜ ਤਾਈਂ ਜਿਹੜਾ ਮੇਰੇ ਆਪਾਂ ਮਿਲੇ ਹੀ ਆ, ਬੈਰਕਫੀਲਡ ਮਿਲੇ ਹੀ, ਰਾਜਗੜ੍ਹ ਜੀ ਮਿਲੇ ਹੀ ਆ ਨਾ ਆਪਾਂ, ਅੱਜ ਤਾਈਂ ਮੇਰੇ ਉਹ ਮਨ ਚੋਂ ਨਹੀਂ ਜਾਂਦੀ। ਜਿਹੜਾ ਮੈਂ ਪੜ੍ਹ ਕੇ ਨਾ ਕਸਟਰਡ ਵਸੂਲਣਾ ਸੀ, ਮੇਰੇ ਨਾਲ ਦਾ ਮੁੰਡਾ ਇੱਕ ਉੱਥੇ ਦਰਸ਼ਨ ਸਿੰਘ ਦਾ, ਮੇਰੇ ਨਾਲ ਮੈਥੋਂ ਅੱਗੇ ਪੜ੍ਹਦਾ ਸੀ, ਇੱਕ ਹੋਰ ਮੇਰੇ ਨਾਲ ਦਾ ਸੀ, ਉਹ ਬੈਂਕ ਮੈਨੇਜਰ, ਕੋਈ ਕੁਛ ਲੱਗਾ, ਕੋਈ ਕੁਛ ਲੱਗਾ। ਗੱਲਾਂ ਨਹੀਂ ਦੱਸਦਾ, ਮੈਂ ਇੰਨਾ ਹੁਸ਼ਿਆਰ ਸੀ ਮਾਸਟਰ ਮੈਥੋਂ, ਉਹ ਛੋਟਾ ਸਮਾਂ ਨਾਲ 65 ਵੀ ਲੈ ਜਾਂਦੇ, ਉਹ ਸਾਰੇ ਪੂਰਾ ਸਕੂਲ ਸੀ। ਫਿਰ ਅੱਜ ਵੀ ਨਾ, ਕਿਹੜਾ ਦੇਣਾ ਜਿਹੜੀ ਮੈਨੂੰ ਮਾਂ ਯਾਦ ਨਹੀਂ। ਬਿਲਕੁਲ ਸਹੀ ਹੈ ਜੀ, ਜ਼ਿੰਦਗੀ ਏਦਾਂ ਹੀ ਹੈ, ਕੌੜੇ ਮਿੱਠੇ ਤਜਰਬੇ ਸਾਰੀ ਜ਼ਿੰਦਗੀ ਚ ਆਉਂਦੀ ਰਹਿੰਦੀ ਹੈ। ਮਾਂ ਨੇ ਕਹਿਣਾ, ਹਰਜਿੰਦਰ ਸਿੰਘ ਤੇ ਹਰਜਿੰਦਰ ਨੂੰ, ਮੇਰੀ ਸਿੰਦਾ ਨੂੰ ਡਾਕਟਰ ਬਣਾਉਣਾ। ਜੀ ਜੀ ਜਤਿੰਦਰ ਨੂੰ ਛੋਟੇ ਨੂੰ ਵਕੀਲ, ਤੇ ਉਹ ਜਦ ਸਾਡੀ ਠੀਕ ਹੈ ਜੀ, ਮੈਂ ਉਹਨੂੰ ਛੱਡ ਕੇ ਜਤਿੰਦਰ ਨੂੰ ਜਾਂਦਾ ਨਾ, ਜਤਿੰਦਰ ਬਹੁਤ ਤਗੜਾ ਵਕੀਲ ਆ ਫਰੀਦਕੋਟ ਦਾ, ਜਤਿੰਦਰ ਬਰਾੜ। ਠੀਕ ਹੈ ਜੀ ਬਰਾੜ ਸਾਹਿਬ, ਠੀਕ ਹੈ ਜੀ, ਬਿਲਕੁਲ ਰਾਜ ਥੈਂਕ ਯੂ ਜੀ। ਨਹੀਂ ਦੇਖੋ ਜੀ, ਬਿਲਕੁਲ, ਸੋ ਯਾਦਾਂ ਜਿਹੜੀਆਂ ਤਜਰਬੇ ਹੁੰਦੇ ਰਹਿੰਦੇ ਆ, ਬੰਦੇ ਦੀ ਜ਼ਿੰਦਗੀ ਬਹੁਤ ਵੱਡੀ ਹੈ। ਇਹ ਸਿਆਣੇ ਕਹਿੰਦੇ ਵੀ ਕਦੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਕਦੇ ਧੁੱਪ ਤੇ ਕਦੇ ਛਾਂ, ਕਦੇ ਦੁੱਖ ਤੇ ਕਦੇ ਸੁੱਖ, ਜ਼ਿੰਦਗੀ ਦੇ ਵਿੱਚ ਸਾਰਿਆਂ ਨਾਲ ਹੀ ਕਈ ਵਾਰੀ ਅਣਹੋਣੀਆਂ ਬਚਪਨ 'ਚ ਹੀ ਵਾਪਰ ਜਾਂਦੀਆਂ, ਫਿਰ ਉਹ ਤੁਹਾਡੇ ਮਨ ਤੇ ਬਹੁਤ ਵੱਡਾ ਅਸਰ ਛੱਡਦੀਆਂ। ਜਦੋਂ ਨਿੱਕੀ ਉਮਰੇ ਤੁਹਾਨੂੰ ਸੰਘਰਸ਼ ਦੇ ਵਿੱਚੋਂ ਲੰਘਣਾ ਪਵੇ ਤਾਂ ਉਹ ਫਿਰ ਅਸਰ ਛੱਡਦੀਆਂ। ਜੋਗਾ ਸਿੰਘ ਜੀ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਨ 9 ਦੀ ਗੱਲ ਹੈ ਜੀ, ਮੇਰੇ ਫਾਦਰ ਨੂੰ ਢਿੱਲੇ ਹੋ ਗਿਆ, ਮੈਂ 2 ਦਿਨ ਵਿੱਚ ਉੱਥੇ ਚਲੇ ਗਿਆ ਜੀ। ਥੋੜੇ ਦਿਨਾਂ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਜੀ। ਮੈਂ ਉਹਨਾਂ ਦੀ ਕਿਰਿਆਕਰਮ ਸਾਰੀ ਕੀਤੀ। ਉਸ ਤੋਂ ਬਾਅਦ ਮੇਰੀ ਮਾਂ ਦਾ ਕਿ ਮੈਨੂੰ ਕਹਿੰਦੇ, ਜੋਗਾ ਇੱਥੋਂ ਰਹਿ ਲੈ, ਮਹੀਨਾ ਰਹਿ ਲੈ। ਮੇਰਾ ਮੈਂ ਉਦਾਸ ਰਹਿੰਦੀ ਹਾਂ, ਮੈਂ 1 ਮਹੀਨਾ ਰਹਿ ਰਿਹਾ ਜੀ। ਉਹ ਕਹਿੰਦੇ ਅਜੇ ਨਾ 1 ਮਹੀਨਾ ਹੋਰ ਰਹਿ ਲੈ, 1 ਮਹੀਨਾ ਹੋਰ ਰਹਿ ਲੈ। ਮੈਂ ਟਿਕਟ ਮੇਰਾ ਲੰਘ ਗਿਆ ਜੀ। ਮੈਂ ਕਿਹਾ ਚੱਲ ਮਾਤਾ ਨੂੰ ਹੁਣ ਇਜਾਜ਼ਤ ਨਹੀਂ, ਹੁਣ ਜਦੋਂ ਵੀ ਹੋਤੀ
ਕਹੂੰਗਾ ਉਹ ਜਾਊਂਗਾ। ਗੱਲ ਮੁਕਾਵੇ 10 ਮਹੀਨੇ ਉੱਥੇ ਕੱਟੇ ਸੀ ਉਹਦੇ ਕੋਲ। ਅਖੀਰ ਅਸੀਂ ਜਿਸਲੇ 10 ਮਹੀਨੇ ਫਿਰ ਉਹ ਅਚਾਨਕ ਬਿਮਾਰ ਹੋ ਗਏ ਜੀ। ਠੀਕ ਹੈ। जब बीमार हो गए कहने का मतलब मैं ਉਹਦਾ ਇਲਾਜ ਕਰਾਇਆ, ਹਾਰਟ ਅਟੈਕ ਹੋ ਗਿਆ ਜੀ। ਫਿਰ ਮੈਂ ਉਹਦੀ ਕਰਮ ਕਿਰਿਆ ਕਰਕੇ ਫਿਰ ਮੈਂ ਅਮਰੀਕਾ ਆਇਆ ਜੀ। ਪੂਰਾ ਸਾਲ ਜਿਸੇ ਮੈਂ ਤੁਹਾਨੂੰ ਲੋਗों ने माता ने नहीं कहना वे अजय तो हो रहा मैं वो यानी कहना दोहा माँ पे दी सारे कर्म के हती करके फिर मैं अमेरिका आया जी। इदा ही है यानी माँ याद है। हाँ जी कहना मतलब तो है अच वो मैनू दोहा माँ पे दा सेवा का मौका मिलिया ते कहना मतलब मैंने इसका मानिया अज जो अज कितों मिलने जी वो नहीं मिलता अज निकल सतू संकट जी। थैंक यू बिल्कुल। सो प्रवीण जी माँ प्यो ਦੀ ਸੇਵਾ ਅਸਲੀ ਸਵਰਗ ਦੁਨੀਆ ਦੇ ਉੱਤੇ ਕਹਿੰਦੇ ਇਹੀ ਆ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਹੁੰਦਾ ਆ ਤੇ ਉਹ ਵੀ ਕਹਿ ਸਕਦੇ ਹਾਂ ਵੀ ਜਿਨ੍ਹਾਂ ਨੂੰ ਸੇਵਾ ਕਰਾਉਣ ਦਾ ਵੀ ਇਹ ਮੌਕਾ ਮਿਲਦਾ ਉਹ ਵੀ ਮਾਪੇ ਬੜੇ ਖੁਸ਼ਕਿਸਮਤ ਅੱਜ ਦੇ ਜ਼ਮਾਨੇ ਦੇ ਵਿੱਚ ਆ। ਮੈਂ ਉਹਨਾਂ ਸਾਰੇ ਹੀ ਭੈਣ ਭਰਾਵਾਂ ਦੇ ਲਈ ਜਿਨ੍ਹਾਂ ਦੀਆਂ ਮਾਵਾਂ ਵਿਛੋੜਾ ਦੇ ਗਈਆਂ ਉਹਨਾਂ ਦੇ ਲਈ ਕੁਛ ਲਾਈਨਾਂ ਅਰਜ਼ ਕਰਨ ਲੱਗਾ ਆ। ਮਾਂ ਵਿਛੋੜਾ ਕਿਵੇਂ ਦੱਸਾਂ, ਜਿਵੇਂ ਵੇਲਾ ਰੁਕ ਜਾਂਦਾ ਹੈ, ਜਿਵੇਂ ਸੂਰਜ ਡੁੱਬ ਜਾਂਦਾ ਹੈ, ਜਿਵੇਂ ਧਰਤੀ ਕੰਬ ਜਾਂਦੀ ਹੈ, ਜਿਵੇਂ ਹੜ੍ਹ ਝੜ ਆਉਂਦਾ ਹੈ, ਜਿਵੇਂ ਬੇੜੀ ਡੁੱਬ ਜਾਂਦੀ ਹੈ, ਜਿਵੇਂ ਰਸਤਾ ਭੁੱਲ ਜਾਂਦਾ ਹੈ, ਜਿਵੇਂ ਹਨੇਰੀ ਝੜ ਆਉਂਦੀ ਹੈ, ਆਸ ਦਾ ਦੀਵਾ ਬੁਝ ਜਾਂਦਾ ਹੈ, ਦਿਲ ਦੀ ਬਸਤੀ ਰੁੱਲ ਜਾਂਦੀ ਹੈ, ਜਿਵੇਂ ਰੱਬ ਰੁੱਸ ਜਾਂਦਾ ਹੈ, ਸ਼ਾਲਾ ਕਿਸੇ ਦੀ ਮਾਂ ਨਾ ਮੋਏ, ਬੰਦਾ ਜਿਉਂਦੇ ਹੀ ਮੁੱਕ ਜਾਂਦਾ ਹੈ। ਬਿਲਕੁਲ ਜਾਂਦਾ ਹੈ। ਸੋ ਬੜਾ ਔਖਾ ਆ। ਬੰਦਾ ਕਹਿ ਦਿੰਦਾ ਨਾ ਪ੍ਰਵੀਨ ਜੀ ਕਈ ਵਾਰੀ ਯਾਰ ਮੈਂ ਤੇਰਾ ਦਰਦ ਸਮਝਦਾ ਆ, ਪਰ ਉਹ ਕਹਿਣਾ ਹੀ ਇੱਕ ਗੱਲ ਆ ਜਿਸ ਦੇ ਨਾਲ ਇਹ ਵਾਪਰਦੀ ਆ, ਜਿਸ ਦੀ ਮਾਂ ਵਿਛੋੜਾ ਦੇ ਜਾਂਦੀ ਆ, ਉਸ ਦਾ ਦਰਦ ਉਹਦੇ ਲਈ ਇਹ ਕਹਿਣਾ ਵੀ ਮੈਂ ਸਮਝ ਸਕਦਾ ਟੋਟਲੀ ਗਲਤ ਆ। ਉਹ ਕਹਿਣਾ ਨਹੀਂ ਚਾਹੀਦਾ। ਇੰਨਾ ਹੀ ਬੰਦਾ ਕਹਿ ਸਕਦਾ ਵੀ ਅਸੀਂ ਤੇਰੇ ਦੁੱਖ ਦੇ ਵਿੱਚ ਸ਼ਰੀਕ ਹੋ ਸਕਦੇ ਹਾਂ। ਕੋਈ ਆਸ ਕੋਈ ਧਰਵਾਸ ਜਿਹੜਾ ਦੇ ਸਕਦਾ ਉਹ ਦੇਵੇ। ਉਹ ਕਹਿ ਕੇ ਉਸ ਬੰਦੇ ਦੇ ਇਮੋਸ਼ਨਸ ਦੇ ਨਾਲ, ਉਸ ਦੇ ਮਾਂ ਦੇ ਪ੍ਰਤੀ ਪਿਆਰ ਦੇ ਨਾਲ ਮੇਰੇ ਹਿਸਾਬ ਦੇ ਨਾਲ ਖਿਲਵਾੜ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਤੁਸੀਂ ਵੀ ਜੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ 408 272 52 100 ਤੇ ਕਾਲ ਕਰਕੇ। ਜੀ ਹਰਜਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਆਉਣੇ ਹੋ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਆਪਣੀ ਮਾਂ ਬਾਰੇ ਦੱਸਣਾ ਚਾਹੁੰਦਾ। ਹਾਂਜੀ ਦੱਸੋ। ਮੇਰੀ ਮਾਂ ਤਾਂ ਰੱਬ ਵਰਗੀ ਸੀ ਜੀ। ਉਹਦੀ ਮੈਂ ਸਹਿਮਤ ਨਹੀਂ ਕਰ ਸਕਦਾ ਜੀ। ਉਹਦੇ ਸਹਾਰੇ ਮੈਂ ਇੱਥੇ ਬੈਠਾ ਹਾਂ ਔਰ ਉਹ 2-3 ਸਾਲ ਹੋ ਗਏ ਚਲੇ ਗਏ ਰੱਬ ਤੋਂ। ਆ ਲੋਕ ਜਿਹੜੇ ਮੈਂ ਸੁਣਦਾ ਆ ਕਹਿੰਦੇ ਮਾਂ ਮੈਨੂੰ ਬਾਹਰ ਕੱਢ ਦਿੱਤਾ। ਜੀ ਬਿਲਕੁਲ ਤੇ ਮੇਰੇ ਢਿੱਡ ਵਿੱਚ ਸੂਏ ਭੱਜਦੇ ਆ। ਜੀ ਮੈਂ ਇੰਨਾ ਕਹਿ ਕੇ ਬੰਦ ਕਰ ਦੇਣਾ। ਮੇਰੇ ਕੋਲ ਗੱਲ ਨਹੀਂ। ਜੀ ਠੀਕ ਥੈਂਕ ਯੂ। ਸਤਿ ਸ਼੍ਰੀ ਅਕਾਲ। ਦੇਖੋ ਪ੍ਰਵੀਨ ਜੀ ਇਹ ਸਾਡੀ ਇਨਸਾਨ ਦੀ ਇਸ ਤਰ੍ਹਾਂ ਦੀ ਤਬੀਅਤ ਹੁੰਦੀ ਹੈ ਜਦੋਂ ਕਈ ਬੰਦੇ ਮੈਂ ਦੇਖਿਆ ਜਦੋਂ ਉਹਨਾਂ ਦਾ ਗਲਾ ਭਰਾ ਹੋਵੇ ਨਾ ਰਾਜ ਜੀ, ਉਹਨਾਂ ਤੋਂ ਗੱਲ ਨਹੀਂ ਹੁੰਦੀ। ਬਹੁਤ ਮਜ਼ਬੂਤ ਬੰਦੇ ਮੈਂ ਜਦੋਂ ਰਿਸ਼ਤਿਆਂ ਦੀ ਗੱਲ ਚੱਲਦੀ ਹੈ, ਇਮੋਸ਼ਨਸ ਦੇ ਨਾਲ ਜਦੋਂ ਗੱਲ ਕਰਦੇ ਨੇ ਤਾਂ ਉਹ ਮਤਲਬ ਤੁਸੀਂ ਇਕੱਲੇ ਟਾਈਮ ਲਈ ਤਾਂ ਤੁਸੀਂ ਰੁਕ ਜਾਂਦੇ ਹੋ ਕਿ ਯਾਰ ਏਡਾ ਮਜ਼ਬੂਤ ਬੰਦਾ ਇਹ ਤੋਂ ਗੱਲ ਨਹੀਂ ਹੁੰਦੀ। ਮਤਲਬ ਇਸ ਤਰ੍ਹਾਂ ਦਾ ਹੈ। ਅਸੀਂ ਭਾਵੇਂ ਜੋ ਮਰਜ਼ੀ ਆ, ਭਾਵੇਂ ਅਸੀਂ DC ਆ, SSP ਆ, ਵਕੀਲ ਆ, ਪੱਤਰਕਾਰ ਆ, ਡਾਕਟਰ ਆ, ਜੋ ਮਰਜ਼ੀ ਆ, ਉਹ ਸਾਡਾ ਪੇਸ਼ਾ ਵਾ। ਪਰ ਐਟ ਦੀ ਐਂਡ ਹੈ ਤਾਂ ਇਨਸਾਨ ਹੀ ਨਾ। ਹਰੇਕ ਦੀਆਂ ਸੰਵੇਦਨਾਵਾਂ ਨੇ, ਹਰੇਕ ਦਾ ਦਿਲ ਹੈ, ਹਰੇਕ ਦੀ ਇਮੋਸ਼ਨਸ ਨੇ। ਤੇ ਪਰ ਇਹ ਜਿਹੜੀਆਂ ਕਹਾਣੀਆਂ ਮਾਂ ਦੀ ਗੱਲ ਤਾਂ ਜ਼ਿਆਦਾ ਅਸਰਕਾਰਕ ਹੁੰਦੀ ਹੈ ਕਿਉਂਕਿ ਮਾਂ ਇਕੱਲੀ ਜਨਮ ਦੇਣ ਵਾਲੀ ਨਹੀਂ ਹੁੰਦੀ, ਮਾਂ ਇੱਕ ਅਧਿਆਪਕ ਵੀ ਹੁੰਦੀ। ਔਰ ਬਹੁਤ ਸਾਰੇ ਲੋਕ ਮੈਂ ਐਸੇ ਦੇਖੇ ਹੈ ਜਿਨ੍ਹਾਂ ਨੇ ਆਪਣੀ ਮਾਂ ਦੀ ਗੱਲ ਮੰਨ ਕੇ ਜਾਂ ਆਪਣੀ ਮਾਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੀ ਜ਼ਿੰਦਗੀ ਬੜੀ ਖੁਸ਼ਹਾਲ ਹੈ। ਮੈਂ ਦੇਖਿਆ ਬਥੇਰੇ ਲੋਕ ਜਿਹੜੇ ਆਗਿਆਕਾਰ ਬੱਚੇ ਬਣੇ, ਆਗਿਆਕਾਰ ਧੀ ਪੁੱਤ ਬਣੇ ਆਪਣੇ। ਜਿਵੇਂ ਉਹਨਾਂ ਦੀ ਮਾਂ ਨੇ ਕਿਹਾ ਕਿ ਪੇਪਰ ਆ ਗਏ, ਤਿਆਰੀਆਂ ਕਰ ਲਓ। ਉਹਨਾਂ ਨੇ ਪੇਪਰ ਦਿੱਤੇ, ਫਿਰ ਉਹਨਾਂ ਨੇ ਖੇਡਾਂ ਦੇ ਇਮਤਿਹਾਨ ਪਾਸ ਕੀਤੇ, ਵੱਡੀਆਂ ਪ੍ਰੀਖਿਆਵਾਂ ਦੇ ਵਿੱਚੋਂ ਲੰਘੇ, ਵੱਡੇ ਅਹੁਦੇ ਲਏ। ਤਾਂ ਉਹ ਚੀਜ਼ਾਂ ਬੰਦਾ ਜੋ ਮਰਜ਼ੀ ਬਣ ਜਾਵੇ, ਬੰਦਾ ਭਾਵੇਂ ਪ੍ਰਧਾਨ ਮੰਤਰੀ ਬਣ ਜਾਏ, ਭਾਵੇਂ ਪ੍ਰੈਜ਼ੀਡੈਂਟ ਬਣ ਜਾਏ, ਪਰ ਮਾਂ ਲਈ ਉਹ ਪੁੱਤ ਹੀ ਰਹਿੰਦਾ, ਹਮੇਸ਼ਾ ਧੀ ਹੀ ਰਹਿੰਦੀ ਹੈ, ਭਾਵੇਂ ਉਹ ਕਿਸੇ ਵੀ ਰੁਤਬੇ ਤੇ ਚਲਾ ਜਾਵੇ। ਪਰ ਕਈ ਵਾਰੀ ਜ਼ਿੰਦਗੀ ਦੀ ਇਸ ਦੌੜ ਚੋਂ ਲੰਘਦਿਆਂ
ਕਈ ਵਾਰੀ ਜ਼ਿੰਦਗੀ ਦੇ ਇਸ ਪੂਰੇ ਦੌਰ ਚੋਂ ਲੰਘਦਿਆਂ ਸਾਡੇ ਨਾਲ ਬਚਪਨ ਦੇ ਵਿੱਚ ਕਈ ਐਸੀਆਂ ਅਣਹੋਣੀਆਂ ਵਾਪਰ ਜਾਂਦੀਆਂ ਕਿ ਸਾਡੀ ਮਾਂ ਦਾ ਸਾਇਆ ਸਾਡੇ ਸਿਰ ਤੋਂ ਉੱਠ ਜਾਂਦਾ, ਕਈਆਂ ਦੇ ਵਿਚਾਰਿਆਂ ਦੇ ਬਾਪ ਦੇ ਸਾਏ ਉੱਠ ਜਾਂਦੇ ਆ। ਉਹਨਾਂ ਦੀ ਜ਼ਿੰਦਗੀ ਤਾਂ ਸਗੋਂ ਹੋਰ ਸੰਘਰਸ਼ਮਈ ਬਣ ਜਾਂਦੀ ਹੈ, ਕਿਉਂਕਿ ਬਥੇਰੇ ਨੇੜੇ-ਤੇੜੇ ਤੁਹਾਨੂੰ ਐਸੇ ਲੋਕ ਮਿਲ ਜਾਣਗੇ ਜਿਨ੍ਹਾਂ ਲੋਕਾਂ ਦੇ ਪਿਓ ਦੇ ਸਾਏ ਨਹੀਂ ਸੀ ਉਹਨਾਂ ਦੇ ਸਿਰ ਤੇ, ਪਰ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਬੜੀ ਪਾਲਿਆ। ਤਾਲੀਮ ਦਿੱਤੀ ਔਰ ਉਹਨਾਂ ਨੂੰ ਪੜ੍ਹਾਈ ਕਰਾਈ, ਪਾਲਣ-ਪੋਸ਼ਣ ਕਰਾਇਆ। ਉਹਨਾਂ ਨੇ ਮਾਂ ਦਾ ਰੋਲ ਵੀ ਨਿਭਾਇਆ ਤੇ ਉਹਨਾਂ ਦੇ ਪਿਤਾ ਦਾ ਰੋਲ ਵੀ ਅਦਾ ਜਿਹੜਾ ਕੀਤਾ। ਜੀ। ਸਦਕੇ ਜਾਈਏ ਐਸੀਆਂ ਔਰਤਾਂ ਦੇ ਜਿਨ੍ਹਾਂ ਨੇ ਕਬੀਲਦਾਰੀਆਂ ਵੀ ਕੀਤੀਆਂ, ਜਿਨ੍ਹਾਂ ਨੇ ਧੀਆਂ ਪੁੱਤ ਪੜ੍ਹਾਏ ਔਰ ਵਿਦੇਸ਼ੀ ਭੇਜੇ, ਵੱਡੀਆਂ ਨੌਕਰੀਆਂ ਤੇ ਲਵਾਏ। ਬਥੇਰੀਆਂ ਤੁਹਾਨੂੰ ਕਹਾਣੀਆਂ ਮਿਲ ਜਾਣਗੀਆਂ, ਬੰਦਾ ਲੱਭਣ ਵਾਲਾ ਹੋਵੇ। ਸੀ ਕੁਲਦੀਪ ਕੌਰ ਜੀ ਆਪਣੇ ਨਾਲ ਜੁੜੇ ਨੇ, ਆਓ ਸੁਣਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ 9 ਸਾਲ ਦੀ ਸੀ ਜਦੋਂ ਮੇਰੀ ਮਦਰ ਦੀ ਡੈਥ ਹੋ ਗਈ ਸੀ ਜੀ। ਤੇ ਮੇਰਾ ਇੱਕ ਬ੍ਰਦਰ ਸੀ ਮੇਰੇ ਨਾਲੋਂ ਛੋਟਾ 4 ਸਾਲ ਦਾ, ਜੀ। ਇੱਕ 2 ਸਾਲ ਦਾ ਸੀ। ਜੀ। ਜਿਹੜਾ 2 ਸਾਲ ਦਾ ਸੀ ਉਹਨੂੰ ਮੈਂ ਗੋਦੀ ਚੁੱਕ ਲੈਂਦੀ ਸੀ, ਜਿਹੜਾ 4 ਸਾਲ ਦਾ ਸੀ ਉਹਨੂੰ ਮੈਂ ਉਂਗਲੀ ਨਾਲ ਫੜ ਲੈਂਦੀ ਸੀਗੀ। ਉਹਨਾਂ ਨੂੰ ਫਿਰ ਮੈਂ ਬਾਹਰ ਘੁਮਾਉਣਾ, ਚਲੋ ਮੈਂ ਤੁਹਾਨੂੰ ਬਾਹਰ ਘੁਮਾਵਾਂ। ਠੀਕ ਹੈ। ਉਹ ਏਦਾਂ ਹੈਗੀ ਆ। ਟਾਈਮ ਤਾਂ ਬੜਾ ਦੁਖਦਾ ਸੀਗਾ, ਪਰ ਸਾਡੀ ਭੂਆ ਜੀ ਨੇ ਸਾਨੂੰ 1 ਸਾਲ ਸੰਭਿਆ ਸੀਗਾ ਅੱਛਾ ਜੀ। ਬੱਚਿਆਂ ਨੂੰ। ਅਸੀਂ 4 ਭੈਣ ਭਰਾ ਸੀ, ਇੱਕ ਮੇਰੇ ਤੋਂ ਵੱਡਾ ਸੀ। ਠੀਕ ਹੈ। ਉਹਨਾਂ ਨੇ ਸਾਲ ਭਰ ਸਾਨੂੰ ਸੰਭਾਲਿਆ। ਫਿਰ ਉਹਨਾਂ ਨੇ ਸਾਡਾ, ਮੇਰੇ ਫਾਦਰ ਦਾ ਕਿਤੇ, ਕਿਉਂਕਿ ਉਹ ਸਰਵਿਸ ਵੀ ਕਰਦੇ ਸੀ, 4 ਘਰ ਛੋਟੇ ਬੱਚੇ ਸੀ, ਕਿਤੇ ਹੋਰ ਰਿਸ਼ਤਾ ਕਰਕੇ ਸ਼ਾਦੀ ਕਰਤੀ ਸੀਗੀ ਵੀ ਬੱਚਿਆਂ ਨੂੰ ਕੋਈ ਸਾਂਭੇ। ਤੇ ਸਾਡੀ ਦੂਜੀ ਮਾਂ ਆ ਗਈ ਸੀ, ਬਹੁਤ ਚੰਗੀ ਸੀ। ਮੈਂ ਤਾਂ ਉਸ ਜਿੰਨੀ ਸਿਫਤ ਕਰਾਉਣੀ ਥੋੜੀ ਹੈ, ਉਹ ਹਲੇ ਵੀ ਹੈਗੇ ਨੇ। ਉਹਨਾਂ ਨੇ ਸਾਨੂੰ ਪਾਲਿਆ ਸੀ। ਅੱਛਾ, ਵਾਹ ਜੀ ਤੇ ਵਾਹ। 2 ਉਹਨਾਂ ਦੇ ਆਪਣੇ ਬੱਚੇ ਲੜਕੇ ਹੋਏ ਸੀਗੇ, ਉਹ ਸੀਗੇ, ਅਸੀਂ ਇੰਨੇ ਭੈਣ ਭਰਾ ਸੀਗੇ। ਮੈਂ ਤਾਂ ਪਹਿਲੀ ਵਾਰੀ, ਬਹੁਤ ਘੱਟ ਟਾਈਮ ਹੁੰਦਾ ਹੈ ਜਦੋਂ ਮਤਰੇਏ ਮਾਂ ਪਿਓ ਦੀ ਸਿਫਤ ਸੁਣਦੇ ਆ। ਜੀ। ਹਾਂਜੀ, ਸਾਡੇ ਤਾਂ ਬਹੁਤ ਚੰਗੀ, ਮੈਂ ਜਿੰਨੀ ਸਿਫਤ ਕਰਾਂ ਉਨੀ ਘੱਟ ਹੈ। ਹਲੇ ਵੀ ਹੈਗੇ ਨੇ, ਇੱਧਰ ਫਰੀਮੌਂਟ ਵੱਲ ਰਹਿੰਦੇ ਨੇ, ਛੋਟੇ ਭਰਾ ਕੋਲ। ਠੀਕ ਹੈ, ਬਹੁਤ ਥੈਂਕ ਯੂ ਕੁਲਦੀਪ ਜੀ, ਥੈਂਕ ਯੂ। ਇਹ ਦੱਸਾਂ, ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਦੇਖੋ, ਉਹੀ ਗੱਲਾਂ ਆਪਾਂ ਕਰ ਰਹੇ ਸੀਗੇ। ਜੀ ਜੀ ਰਾਜ ਜੀ, ਤੁਸੀਂ। ਸੋ ਬਿਲਕੁਲ ਪ੍ਰਵੀਨ ਜੀ, ਜਿੱਦਾਂ ਇੱਕ ਪਹਿਲੇ ਵੀ ਕਾਲਰ ਕਹਿ ਕੇ ਗਏ, ਇਹ ਜਿਹੜੇ ਰਿਸ਼ਤਿਆਂ ਦਾ ਤਾਣਾ ਬਾਣਾ ਆ ਨਾ, ਇਹ ਮਾਵਾਂ ਦੇ ਕਰਕੇ ਗਾਂਹ ਤੋਂ ਗਾਂਹ ਜਿਹੜਾ ਉਹ ਚੱਲਦਾ ਆ। ਇਹਨਾਂ ਔਰਤਾਂ ਦੇ ਕਰਕੇ ਗਾਂਹ ਤੋਂ ਗਾਂਹ ਜਿਹੜਾ ਉਹ ਚੱਲਦਾ। ਸੋ ਇਸ ਚੀਜ਼ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਇੱਥੇ ਕਈ ਜਿਹੜੇ ਆ ਉਹ ਆਪਣਿਆਂ ਨੂੰ ਲੱਤਾਂ ਮਾਰਦੇ ਆ, ਇੱਥੇ ਬਗਾਨੀ ਨੇ ਆ ਕੇ ਉਹ ਘਰ ਨੂੰ ਵੀ ਸਾਂਭਿਆ। ਸੋ ਉਸਦੀ ਮਾਂ ਦੀ ਤਾਲੀਮ ਕਿੱਡੀ ਹੋਊਗੀ ਜਿਸਨੇ ਆ ਕੇ ਇਹ ਸਾਰਾ ਕੁਝ ਸਾਂਭਿਆ। ਸੋ ਇਹ ਚੀਜ਼ ਕਿੰਨੀਆਂ ਮੈਟਰ ਕਰਦੀਆਂ। ਸੋ ਇਹ ਬਹੁਤ ਅਹਿਮ ਚੀਜ਼ ਹੁੰਦੀ ਆ। ਇੱਕ ਮਾਂ ਆਪਣੇ ਨਿਆਣਿਆਂ ਨੂੰ ਕਿੱਦਾਂ ਉਹ ਵੱਡਿਆਂ ਕਰ ਰਹੀ ਆ, ਕਿੱਦਾਂ ਪਾਲ ਰਹੀ ਆ, ਕੀ ਤਾਲੀਮ ਜਿਹੜੀ ਉਸਨੂੰ ਉਹ ਦੇ ਰਹੀ ਆ, ਇਹ ਬਹੁਤ ਅਹਿਮ ਗੁਣ ਹੁੰਦੇ ਆ। ਬੰਦਾ ਨਾ ਚਾਹੇ ਵਿਆਹਿਆ ਜਾਂਦਾ ਹੈ ਜਾਂ ਕਿੱਦਾਂ ਹੈ ਨਾ, ਕੁਛ ਉਹਦੀ ਮਾਂ ਦਾ ਜਿਹੜਾ ਪਰਛਾਵਾਂ ਜਿਹੜੀ ਉਹਦੀ ਗੋਦੀ 'ਚ ਖੇਡਿਆ ਹੁੰਦਾ ਆ, ਉਸ ਦੇ ਸੁਭਾਅ ਦੇ ਵਿੱਚ ਝਲਕਦੇ ਨੇ। ਉਸ ਦੇ ਵਿੱਚ ਜਿਹੜੇ ਉਹ ਮਿਲਦੇ ਨੇ। ਕਿਤੇ ਵੇਲੇ ਕਵੇਲੇ ਫਿਰ ਬੰਦਾ ਜਦੋਂ ਬਾਕੀ ਰਿਸ਼ਤੇਦਾਰਾਂ ਨਾਲ, ਦੋਸਤਾਂ ਮਿੱਤਰਾਂ ਨਾਲ ਬੈਠਾ ਹੁੰਦਾ, ਫਿਰ ਉਹ ਕਹਿੰਦਾ ਯਾਰ ਤੂੰ ਜਿਵੇਂ ਆਪਣੀ ਮਾਂ ਵਾਂਗੂ ਇੱਦਾਂ ਦੀਆਂ ਗੱਲਾਂ ਕਰਦੇ ਆ, ਇੱਦਾਂ ਦਾ ਤੇਰਾ ਸੁਭਾਅ ਆ, ਇੱਦਾਂ ਦਾ ਤੇਰੀ ਬੋਲਣੀ, ਇੱਦਾਂ ਦਾ ਤੇਰਾ ਉੱਠਣਾ ਬਹਿਣਾ ਆ। ਸੋ ਇਹ ਬਹੁਤ ਅਹਿਮ ਰਿਸ਼ਤਾ, ਸਭ ਤੋਂ ਅਹਿਮ, ਹਰ ਇੱਕ ਬੁਨਿਆਦੀ ਤੌਰ ਦੇ ਉੱਤੇ ਨਿਆਣੇ ਨੂੰ ਅੱਗੇ ਵਧਾਉਣ ਦੇ ਲਈ ਇਸ ਰਿਸ਼ਤੇ ਦੇ ਵਿੱਚ ਆ। ਤੇ ਅਕਸਰ ਉਹੀ ਲੋਕ, ਜਿੱਦਾਂ ਤੁਸੀਂ ਪਹਿਲਾਂ ਕਿਹਾ ਨਾ, ਭਾਵੁਕ ਹੋ ਜਾਂਦੇ ਆ, ਜਿਨ੍ਹਾਂ ਦਾ ਪਿਆਰ ਮੋਹ ਬਹੁਤ ਜ਼ਿਆਦਾ ਆ ਇਸ ਚੀਜ਼ ਦੇ ਨਾਲ, ਇਸ ਰਿਸ਼ਤੇ ਦੇ ਨਾਲ ਹੁੰਦਾ ਆ। ਆਪਾਂ ਕਿੰਨੀ ਵਾਰੀ ਦੇਖਦੇ ਆ ਪ੍ਰਵੀਨ ਜੀ, ਚਾਹੇ ਕੋਈ ਖੁਸ਼ੀ ਦਾ ਵੇਲਾ ਵੀ ਆਉਂਦਾ ਆ ਨਾ, ਵਿਛੜੀ ਹੋਈ ਇਸ ਰੂਹ ਨੂੰ, ਵਿਛੜੇ ਹੋਏ ਇਸ ਰਿਸ਼ਤੇ ਨੂੰ, ਉਸ ਸਮੇਂ ਦੇ ਉੱਤੇ ਸਾਰੇ ਲੋਕ ਯਾਦ ਕਰਦੇ। ਕਿੰਨੀ ਵਾਰੀ ਦੇਖਿਆ, ਕਿਸੇ ਦਾ ਵੀ ਵਿਆਹ ਸ਼ਾਦੀ ਹੋ ਰਹੀ ਹੋਵੇ, ਜੇ ਕਿਸੇ ਦੀ ਚਾਹੇ ਕੁੜੀ ਹੈ ਚਾਹੇ ਮੁੰਡਾ, ਉਸਦੀ ਮਾਂ ਨਹੀਂ ਆ, ਉਹ ਤਸਵੀਰ ਨਾਲ ਲੈ ਕੇ ਹਮੇਸ਼ਾ ਜਿਹੜਾ ਉਹ ਚਾਹੁੰਦੇ ਆ ਵੀ ਉਸ ਦੀ ਯਾਦ, ਉਸ ਦੀ ਆਤਮਾ ਜਿਹੜੀ ਆ ਉਸ ਥਾਂ ਦੇ ਉੱਤੇ ਮੌਜੂਦ ਹੁੰਦੀ। ਭੁੱਬਾਂ ਮਾਰ ਕੇ ਰੋਂਦੇ ਉਹਨਾਂ ਖੁਸ਼ੀਆਂ ਦੇ ਦਿਨਾਂ ਦੇ ਵਿੱਚ ਵੀ ਆਪਾਂ ਉਦੋਂ ਦੇਖਦੇ ਹੁੰਦੇ ਆ। ਜੀ ਅੱਛਾ, ਜਾਂਦੇ ਤੁਹਾਨੂੰ ਇੱਕ 2 ਕਹਾਣੀਆਂ ਸੁਣਾਉਣਾ ਬਰੀਫ ਦੇ ਵਿੱਚ ਹੀ। ਮੇਰੇ ਹੁਣ ਯਾਦ ਆਈਆਂ, ਮੈਂ ਕਿਉਂਕਿ ਕਾਲਰਸ ਜਦੋਂ ਗੱਲ ਕਰਦੇ ਤੇ ਬੜੀ ਗੌਰ ਨਾਲ ਸੁਣਨੀ ਪੈਂਦੀ ਹੈ ਉਹਨਾਂ ਦੀ ਗੱਲ। ਜੀ। ਇੱਕ ਵਿਗਿਆਨੀ ਹੋਏ ਨੇ, ਮੈਨੂੰ ਉਹਨਾਂ ਵਿਗਿਆਨੀ ਦਾ ਨਾਮ ਤਾਂ ਵਿਸਰ ਗਿਆ, ਸ਼ਾਇਦ ਅਲਬਰਟ ਆਇਨਸਟਾਈਨ ਹੋਏ ਨੇ ਜਾਂ ਕੋਈ ਹੋਰ ਹੋਏ ਨੇ, ਮੇਰੇ ਐਗਜ਼ੈਕਟ ਤਾਂ ਯਾਦ ਨਹੀਂ, ਪਰ ਗਲਤ ਪ੍ਰੋਨਾਂਸ ਕਰਨ ਨਾਲ ਮੈਂ ਵਿਗਿਆਨੀ ਕਹਿ ਦਿੰਦਾ ਵਾਂ। ਉਹ ਬਚਪਨ ਦੇ ਵਿੱਚ ਸੀਗੇ ਤੇ ਉਹਨਾਂ ਦੀ ਮਾਤਾ ਨੂੰ PTM ਤੇ ਸੱਦਿਆ ਗਿਆ, ਉਹਨਾਂ ਦੇ ਪੇਰੈਂਟਸ ਨੂੰ, ਤੇ ਉਹਨਾਂ ਦੇ ਅਧਿਆਪਕ ਨੇ ਕਿਹਾ, ਚਿੱਠੀ ਲਿਖ ਕੇ ਦਿੱਤੀ ਤੇ ਚਿੱਠੀ ਤੇ ਲਿਖਤਾ ਕਿ ਬਈ ਤੁਹਾਡਾ ਜਿਹੜਾ ਬੱਚਾ ਹੈ ਇਹ ਬੌਧਿਕ ਤੌਰ ਤੇ ਬੜਾ ਕਮਜ਼ੋਰ ਹੈ ਤੇ ਤੁਸੀਂ ਇਹਨੂੰ ਕਿਸੇ ਹੋਰ ਸਕੂਲ ਦੇ ਵਿੱਚ
ਜਿਹੜਾ ਵਾ ਉਹ ਦਾਖਲ ਕਰਵਾ ਦਿਓ, ਇਹ ਸਾਡੇ ਲੈਵਲ ਦਾ ਨਹੀਂ ਹੈ। ਉਹ ਸਮਾਈਲ ਦੇ ਕੇ ਉਹ ਵਾਪਸ ਆਉਂਦੀ ਹੈ ਆਫਿਸ ਦੇ ਵਿੱਚੋਂ, ਤੇ ਉਹ ਘਰੇ ਆ ਕੇ ਉਹ ਬੱਚਾ ਪੁੱਛਦਾ ਕਿ ਮਾਂ ਕੀ ਕਿਹਾ ਮੇਰੀ ਟੀਚਰ ਨੇ। ਉਹ ਕਹਿੰਦੀ ਤੇਰੀ ਟੀਚਰ ਕਹਿੰਦੀ ਆ ਵੀ ਤੂੰ ਬਹੁਤ ਹੁਸ਼ਿਆਰ ਆ, ਤੂੰ ਬਹੁਤ ਲੈ ਕੇ ਆ, ਵੀ ਇਹ ਸਕੂਲ ਇਹਨੂੰ ਡਿਜ਼ਰਵ ਨਹੀਂ ਕਰਦਾ, ਵੀ ਇਹਨੂੰ ਕਿਸੇ ਹੋਰ ਵਧੀਆ ਸਕੂਲ ਚ ਪਾਓ। ਉਹ ਕਹਿੰਦਾ ਅੱਛਾ, ਕਹਿੰਦੀ ਹਾਂ। ਤੇ ਉਹ ਬੰਦਾ ਪੜ੍ਹ ਜਾਂਦਾ ਹੈ, ਉਹ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਵਿਗਿਆਨੀ ਬਣ ਜਾਂਦਾ। ਅਖੀਰ ਉਹਨੂੰ ਮਤਲਬ ਇੱਕ ਕਿਤਾਬਾਂ ਫਰੋਲ ਰਿਹਾ ਹੁੰਦਾ ਆਪਣੀ ਲਾਇਬ੍ਰੇਰੀ ਦੇ ਵਿੱਚੋਂ, ਤੇ ਪੁਰਾਣਾ ਰਿਕਾਰਡ ਆਪਦਾ ਸਕੂਲੀ, ਤੇ ਉਹ ਚਿੱਠੀ ਲੱਭ ਜਾਂਦੀ ਹੈ। ਤੇ ਉਹ ਚਿੱਠੀ ਪੜ੍ਹ ਕੇ ਵਿਚਾਰਾ ਮਤਲਬ ਬੜਾ ਹੈਰਾਨ ਹੁੰਦਾ ਹੈ, ਤੇ ਬੜਾ ਇਮੋਸ਼ਨਲ ਵੀ ਹੋ ਜਾਂਦਾ ਹੈ। ਉਸ ਚਿੱਠੀ ਤੇ ਲਿਖਿਆ ਸੀ ਕਿ ਤੁਹਾਡਾ ਬੱਚਾ ਅੱਗੇ ਪੜ੍ਹਨ ਦੇ ਕਾਬਿਲ ਨਹੀਂ, ਪਰ ਉਹਦੀ ਮਾਂ ਦੀ ਹੱਲਾਸ਼ੇਰੀ ਨੇ ਉਸ ਬੱਚੇ ਨੂੰ ਇਕੱਲਾ ਪੜ੍ਹਾਇਆ ਹੀ ਨਹੀਂ, ਦੇਖੋ ਤੁਸੀਂ ਵਿਗਿਆਨੀ ਬਣਾਤਾ। ਮੈਂ ਯਾਦ ਕਰਕੇ ਕਿਸ ਦਿਨ ਜ਼ਰੂਰ, ਜਿਸ ਦਿਨ ਰਿਸ਼ਤਿਆਂ ਦੇ ਪ੍ਰੋਗਰਾਮ ਹੋਇਆ, ਮੈਂ ਦੱਸਾਂਗਾ ਕਿ ਉਹ ਕੌਣ ਸੀਗੇ। ਤਾਂ ਉਹ ਬੜੀ ਸੱਚ ਜਿਹੜੀ ਆ ਕਹਾਣੀ ਹੈ ਕਿਸੇ ਵਿਗਿਆਨੀ ਨਾਲ ਜੁੜਦੀ। ਤੇ ਇੱਕ ਵਾਰੀ ਇੱਕ ਇਨਸਾਨ ਆਪਦੇ ਸਕੂਲ ਚ ਪੜ੍ਹਦਾ ਹੁੰਦਾ, ਤੇ ਉਹਦੀ ਮਾਤਾ ਦੀ ਇੱਕ ਅੱਖ ਜਿਹੜੀ ਆ ਉਹ ਨਹੀਂ ਹੁੰਦੀ, ਤੇ ਉਹ ਜਦੋਂ ਸਕੂਲ ਚ ਉਹਦੀ ਰੋਟੀ ਲੈ ਕੇ ਜਾਂਦੀ, ਉਹ ਕਹਿੰਦਾ ਮਾਂ ਤੂੰ ਸਕੂਲ ਨਾ ਆਇਆ ਕਰ, ਮੈਨੂੰ ਬੱਚੇ ਝੇਡਾਂ ਕਰਦੇ ਵੀ ਤੇਰੀ ਮਾਂ ਦੀ ਇੱਕ ਅੱਖ ਹੈ ਨਹੀਂ। ਤੇ ਉਹ ਮਤਲਬ ਬੜਾ ਬੁਰਾ ਮਨ ਲੱਗਦਾ ਮੈਨੂੰ ਵੀ ਤੂੰ ਕਰੂਪ ਆ, ਆਪਦੀ ਮਾਂ ਨੂੰ ਕਹਿੰਦਾ। ਉਹ ਕਹਿੰਦੀ ਫਿਰ ਉਹ ਅਫਸਰ ਬਣ ਜਾਂਦਾ, ਵੱਡਾ ਹੋ ਜਾਂਦਾ। ਉਹ ਕਹਿੰਦਾ ਵੀ ਮਾਂ ਹੁਣ ਮੈਂ ਇੱਥੇ ਨਹੀਂ ਰਹਿਣਾ, ਪਿੰਡ ਚ ਮੈਨੂੰ ਮੇਰੀ ਸਰਵਿਸ ਬੜੀ ਦੂਰ ਆ, ਤੇ ਜਿਹੜੇ ਮੈਨੂੰ ਆਉਣਾ ਜਾਣਾ ਬੜਾ ਔਖਾ। ਮੈਂ ਤੈਨੂੰ ਕਹਾਣੀ ਵੀ ਸੁਣਾਉਣਾ, ਕਾਲਰ ਵੀ ਲੈ ਲਈਏ ਆਪਾਂ ਨਾਲ ਨਾਲ। ਮੋਹਨ ਲਾਲ ਜੀ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਜੀ ਤੁਹਾਡੇ ਨਾਲ ਪਹਿਲੀ ਵਾਰ ਮੈਂ ਗੱਲ ਕਰ ਰਿਹਾ ਜੀ। ਬਹੁਤ ਤੁਹਾਡੀਆਂ ਨਿਊਜ਼ ਸੁਣੀ ਦੀ ਹੈ, ਬਹੁਤ ਵਧੀਆ ਹੁੰਦੀ ਹੈ, ਬਹੁਤ ਧਿਆਨ ਨਾਲ ਸੁਣੀ ਦੀ ਹੈ। ਜਦੋਂ ਤੁਸੀਂ ਇੰਡੀਆ ਆਏ ਉਦੋਂ ਵੀ, ਹੁਣ ਤੁਸੀਂ ਅਮਰੀਕਾ ਆ ਗਏ, ਹੁਣ ਬਹੁਤ ਪ੍ਰੋਗਰਾਮ ਦਿੰਦੇ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਤੁਸੀਂ ਮਾਂ ਦਾ ਜ਼ਿਕਰ ਕਰ ਰਹੇ ਹੋ ਅੱਜ। ਮਾਂ ਤੋਂ ਲਵੇ ਸਾਰੇ ਪਿੱਛੇ ਹੈ ਜੀ, ਸਭ ਤੋਂ ਪਹਿਲਾਂ ਮਾਂ ਜੀ। ਤੇ ਮੈਂ ਇੰਨਾ ਮੈਸੇਜ ਦੇਣਾ ਚਾਹੁੰਦਾ ਹਾਂ ਆਪਣੇ ਪੰਜਾਬੀਆਂ ਨੂੰ, ਜਾਂ ਕਿਤੇ ਵੀ ਜਿਹੜੇ ਧੀਆਂ ਨੂੰ ਮਾਰ ਕੇ ਰੋੜੀਆਂ ਸੁੱਟਦੇ ਆ, ਉਹਨੇ ਮਾਂ ਬਣਨਾ, ਉਹੋ ਹੀ ਭੈਣ ਬਣਦੀ ਹੈ, ਉਹੋ ਹੀ ਨੂੰਹ ਬਣਦੀ ਹੈ, ਉਹੋ ਹੀ ਸੱਸ ਬਣਦੀ ਹੈ। ਪਰ ਇਹ ਕੰਮ ਨਾ ਕਰੋ, ਬੇਨਤੀ ਹੈ ਬਸ। ਪਰ ਮਾਂ ਤੋਂ ਪਿੱਛੇ ਕੋਈ ਲਵੇ ਨਹੀਂ ਲੱਗਦਾ। ਮਾਂ ਸਭ ਤੋਂ ਵੱਡੀ ਹੈ ਜੀ, ਮੈਂ ਕਹਿਣ ਦਾ ਭਾਵ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਮਾਂ ਸਮਾਪਤੀ ਵਾਲਾ ਜੀ। ਜੀ ਸੋ ਇਹ ਵੀ ਦੱਸਦੇ ਜਾਈਏ, ਬਸ ਜਿੱਦਾਂ ਹੀ ਪ੍ਰੋਗਰਾਮ ਦੀ ਸਮਾਪਤੀ ਆਪਾਂ ਕਰਨੀ ਆ, ਤੇ ਇੱਕ ਵਿਸ਼ੇਸ਼ ਗੀਤ ਉਸਦਾ ਐਕਸਕਲੂਸਿਵ ਪਲੇ ਭਿੰਦਾ ਜੱਟ ਤੇ ਸੰਜੇ ਧਨੋਤਾ ਹੋਣਾ ਦਾ ਜਿਹੜਾ ਇਹ ਗੀਤ ਮਾਂ ਦਾ ਕਰਜ਼, ਉਹ ਗੀਤ ਤੁਹਾਡੇ ਲਈ ਆਪਾਂ ਜਾਂਦੇ ਜਾਂਦੇ ਪਲੇ ਕਰਾਂਗੇ। ਸੋ ਮਾਂ ਦੀ ਬਹੁਤ ਮਹੱਤਤਾ ਆ। ਬਾਬਾ ਫਰੀਦ ਜੀ ਸ਼ਾਇਦ ਇੰਨੇ ਜਿਹੜੇ ਤਗੜੇ ਨਾ ਬਣਦੇ ਜੇ ਉਹ ਮਾਂ ਜਿਹੜੀ ਚੂਰੀ ਕੁੱਟ ਕੇ ਉਹਨਾਂ ਨੂੰ ਮਿੱਠਾ ਸ਼ੱਕਰ ਦੇ ਨਾਲ ਲਾ ਕੇ ਇਸ ਪਾਸੇ ਵੱਲ ਨੂੰ ਜਿਹੜਾ ਉਹ ਨਾ ਤੁਰਦੇ। ਸੋ ਮਾਂ ਦਾ ਰੁਤਬਾ ਬਹੁਤ ਉੱਚਾ, ਬਹੁਤ ਸੁੱਚਾ। ਸੋ ਇਹ ਮਾਵਾਂ ਠੰਡੀਆਂ ਛਾਵਾਂ ਕੌਣ ਕਰੇ। ਸੋ ਇਸ ਦੀ ਕਦਰ ਜਿਹੜੀ ਆ ਹਰ ਇੱਕ ਨੂੰ ਪਛਾਣਨ ਦੀ ਲੋੜ ਆ। ਸੋ ਬੱਚੇ ਜਿਹੜੇ ਆ ਉਹ ਮਾਵਾਂ ਦੇ ਲਈ, ਮਾਪਿਆਂ ਦੇ ਲਈ ਜਿਹੜੇ ਸੁਹਿਰਦਤਾ ਰੱਖਣ। ਪੰਜਾਬ ਦੇ ਵਿੱਚ ਅੱਜ ਕੱਲ੍ਹ 5 ਸਟਾਰ ਬਿਰਧ ਆਸ਼ਰਮ ਦੀਆਂ ਗੱਲਾਂ ਚੱਲਦੀਆਂ, ਪਰ ਉਹ ਕੋਈ ਚੰਗੀ ਗੱਲ ਨਹੀਂ ਆ, ਜਾਂ ਕਿਸੇ ਵੀ ਥਾਵਾਂ ਦੇ ਉੱਤੇ ਜਿਹੜੀਆਂ ਚੱਲਦੀਆਂ ਆ ਉਹ ਚੰਗੀ ਗੱਲ ਨਹੀਂ ਆ। ਜਿੰਨਾ ਚਿਰ ਤੁਹਾਡੇ ਹੱਥ ਪੈਰ ਚੱਲਦੇ, ਉਹਨਾਂ ਦੀ ਸੇਵਾ ਜਿਹੜੀ ਉਹ ਵੱਧ ਤੋਂ ਵੱਧ ਤੁਸੀਂ ਕਰੋ। ਇਹੀ ਅਪੀਲ, ਇਹੀ ਬੇਨਤੀ ਆਪਾਂ ਕਰਦੇ ਹਾਂ। ਸੋ ਸਮਾਂ ਪ੍ਰਵੀਨ ਜੀ ਆਪਣਾ ਹੁਣ ਸਮਾਪਤ ਹੈ, ਸਮਾਪਤੀ ਵਾਲਾ ਜੀ। ਸੋ ਲਈਏ ਜੀ ਆਪਾਂ ਫਿਰ ਇਜਾਜ਼ਤ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਡੇ ਸਾਰਿਆਂ ਤੋਂ ਅਸੀਂ ਇਜਾਜ਼ਤ ਲੈਂਦੇ ਹਾਂ। ਤੇ ਜਾਣ ਤੋਂ ਪਹਿਲਾਂ ਹੁਣ ਇੱਕ ਐਕਸਕਲੂਸਿਵ ਪਲੇ ਭਿੰਦਾ ਜੱਟ ਤੇ ਸੰਜੇ ਧਨੋਤਾ ਹੋਣਾ ਦਾ ਜਿਹੜਾ ਗੀਤ ਮਾਂ, ਉਹ ਤੁਹਾਡੀ ਨਜ਼ਰ ਪੇਸ਼ ਕਰਦੇ ਹੋਏ ਜਾਵਾਂਗੇ। ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀ ਨਾਲ ਦੇ ਨਾਲ ਹੀ ਜਿਹੜੀ ਉਹ ਸਮਾਪਤੀ ਹੋਵੇਗੀ। ਤੇ ਫਿਰ ਇਸ ਤੋਂ ਅਗਲਾ ਪ੍ਰੋਗਰਾਮ ਘਰ ਸੰਸਾਰ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ। ਤੇ ਹੁਣ ਲੈਂਦੇ ਹਾਂ ਜੀ ਅਸੀਂ ਇਜਾਜ਼ਤ। ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਭਿੰਦੇ ਜੱਟ ਦੀ ਆਵਾਜ਼ ਦੇ ਵਿੱਚ ਗੀਤ ਮਾਂ। ਇਹ ਜੋ ਗੀਤ ਪੇਸ਼ ਕਰਨ ਜਾ ਰਿਹਾ, ਇਹ ਮੈਂ ਡੈਡੀਕੇਟ ਕਰਨਾ ਚਾਹੁੰਦਾ ਟੂ ਮਾਈ ਮਦਰ, ਔਰ ਜਿੰਨੀਆਂ ਵੀ ਇਸ ਦੁਨੀਆ ਤੇ ਮਾਵਾਂ ਨੇ, ਉਹਨਾਂ ਵਾਸਤੇ ਇੱਕ ਸਪੈਸ਼ਲ ਗੀਤ ਹੈ। ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ,
ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ ਦੇ ਅੱਧੀ ਰਾਤ ਤੱਕ ਪੜਦੇ ਚੁੱਕ ਚੁੱਕ ਪੁੱਤ ਦਾ ਰਾਵਾਂ ਵੇਖਦੀ ਸੀ ਬਾੜੀ ਦੇ ਲੜ ਲਾਉਂਦੀ ਸੁੱਖਾਂ ਸੁੱਖ ਦੀ ਮੱਥੇ ਟੇਕਦੀ ਸੀ ਉਹ ਪਲ ਕਦੇ ਨਹੀਂ ਭੁੱਲਣੇ ਦਿਨ ਆਉਣਗੇ ਖੁਸ਼ੀਆਂ ਤੇ ਚਾਵਾਂ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ ਦੇ ਅਵਤਾਰ ਇਬਨ ਦਾ ਸੱਚ ਹੀ ਲਿਖਦਾ ਮਾਤਾ ਮਰ ਕੇ ਵੀ ਜਿਉਂਦੀ ਭਿੰਦੇ ਜੱਟ ਨੂੰ ਕੁਝ ਚੰਗਾ ਨਹੀਂ ਲੱਗਦਾ ਜਦੋਂ ਮਾਂ ਦੀ ਯਾਦ ਹੈ ਆਉਂਦੀ ਉਹ ਜਿੱਥੇ ਮਾਂ ਨੇ ਪਾਲ ਜਵਾਨ ਕੀਤੇ ਜਿੱਥੇ ਮਾਂ ਨੇ ਪਾਲ ਜਵਾਨ ਕੀਤੇ ਅੱਜ ਕੇਸਰ ਚੇਤੇ ਆਉਂਦੀਆਂ ਥਾਵਾਂ ਰੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ ਦੇ ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰਜੇ ਮਾਮਾ